ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੁੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ ਲੈ ਕੇ ਹਾਜ਼ਰ ਹਾਂ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਆਈਫੋਨ 'ਤੇ ਐਂਡਰਾਇਡ ਦੀ ਐਪਸ ਦੇ ਰਾਹੀਂ ਆਈਫੋਨ ਦੀ ਐਪ ਦੇ ਰਾਹੀਂ ਟੈਲੀਫੋਨ 'ਤੇ ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸ਼ਾਮ ਦਾ ਪ੍ਰੋਗਰਾਮ ਤੁਹਾਡਾ ਅਪ੍ਰੈਲ ਦੀ 3 ਤਰੀਕ ਜਿਹੜਾ ਆ ਸ਼ੁੱਕਰਵਾਰ ਦਾ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਜੇ ਇਸ ਕਰੋਨਾ ਵਾਇਰਸ ਦੇ ਕਰਕੇ ਲੋਕਡਾਊਨ ਦੇ ਕਰਕੇ ਤੁਹਾਡੀ ਜੋਬ ਜਿਹੜੀ ਉਹ ਚਲੇ ਗਈ ਹੈਗੀ ਆ, ਜੋਬ ਦੇ ਕਰਕੇ ਤੁਹਾਡੀ ਇੰਸ਼ੋਰੈਂਸ ਚਲੇ ਗਈ ਆ, ਜਾਂ ਤੁਹਾਡੀ ਇਨਕਮ ਦੇ ਵਿੱਚ ਜਿਹੜਾ ਕੁਛ ਉਤਰਾਵ ਆਇਆ ਆ, ਅਤੇ ਉਹ ਤੁਸੀਂ ਜ਼ਰੂਰ ਆਪਣੀ ਹੈਲਥ ਇੰਸ਼ੋਰੈਂਸ ਵਾਲਿਆਂ ਦੇ ਨਾਲ ਗੱਲ ਕਰੋ। ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਨਾਲ ਗੱਲ ਕਰੋ ਅਤੇ ਆਪਣੀ ਇੰਸ਼ੋਰੈਂਸ ਜਿਹੜੀ ਅਜੇ ਵੀ ਤੁਸੀਂ ਲੈ ਸਕਦੇ ਹੋ। ਕੋਵਿਡ ਕੈਲੀਫੋਰਨੀਆ ਨੇ ਲਾਸਟ ਡੇਟ ਜਿਹੜੀ ਆ ਉਹ ਜੂਨ ਤੱਕ ਐਕਸਟੈਂਡ ਕੀਤੀ ਹੋਈ ਹੈ। ਸੋ ਉਸ ਦੇ ਬਾਰੇ ਜਾਣਕਾਰੀ ਲੈਣ ਲਈ ਇਹਨਾਂ ਨੂੰ ਕਾਲ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 408-272-2500 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਮਨਜੀਤ ਸਿੰਘ ਫਰੀਮੌਂਟ, ਹਰਜੀਤ ਸਿੰਘ ਲੈਥਰੋਪ, ਬਲਦੇਵ ਸਿੰਘ ਨਾਗਰਾ ਮੰਟੀਕਾ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਜੇ ਟੋਟਲ ਕੇਸ ਦੇਖੀਏ ਪੂਰੇ ਵਰਲਡ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ ਹੁਣ 11 ਲੱਖ ਦੇ ਕਰੀਬ ਜਿਹੜੇ ਕੇਸ ਆ ਕਰੋਨਾ ਵਾਇਰਸ ਨਾਲ ਇਨਫੈਕਟਡ ਲੋਕਾਂ ਦੇ ਹੋ ਗਏ ਆ। 59,159 ਮੌਤਾਂ ਹੋ ਚੁੱਕੀਆਂ ਹੈਗੀਆਂ ਅਤੇ 2,28,917 ਦੇ ਕਰੀਬ ਲੋਕ ਰਿਕਵਰ ਹੋਏ ਹੈਗੇ ਆ। ਜੀ ਬਿਲਕੁਲ। ਉੱਦਾਂ ਜਿਹੜੇ ਕਲੋਜ਼ਡ ਕੇਸਾਂ 'ਚੋਂ ਜਿਹੜੀ ਹਰਜੋਤ ਸਿੰਘ ਜੀ ਹੁਣ ਜਿਹੜੇ ਆંકੜੇ ਆ ਥੋੜ੍ਹੇ ਜਿਹੇ ਜਿਹੜੇ ਮੋਰਟੈਲਿਟੀ ਰੇਟ ਉੱਧਰ ਵੱਧ ਰਿਹਾ। 21% ਜਿਹੜੇ ਉਹ ਮਰਨ ਵਾਲੇ ਹੋ ਗਏ ਆ ਅਤੇ 80% ਤੋਂ ਇੱਕ ਜਿਹੜਾ ਘੱਟ ਗਿਆ। ਹੁਣ 80% ਜਿਹੜੇ ਆ ਰਿਕਵਰ ਹੋ ਗਏ, ਡਿਸਚਾਰਜ ਹੋ ਗਏ, ਜਿਹੜੇ ਕਿ ਚੰਗੀ ਗੱਲ ਹੈਗੀ ਆ। ਸਟਿਲ ਲਾਈਕ ਓਵਰਆਲ ਜੇ ਦੇਖਿਆ ਜਾਵੇ ਕਲੋਜ਼ਡ ਕੇਸਾਂ ਦੇ ਵਿੱਚੋਂ ਤਕਰੀਬਨ 3 ਲੱਖ ਕਲੋਜ਼ਡ ਕੇਸ ਜਿਹੜੇ ਹੋਏ ਨੇ, ਉਹਨਾਂ ਦੇ ਵਿੱਚੋਂ ਜਿਹੜੇ 79% ਜਿਹੜੇ ਲੋਕ ਆ ਉਹ ਡਿਸਚਾਰਜ ਹੋ ਗਏ, ਰਿਕਵਰ ਹੋ ਕੇ ਘਰਾਂ ਨੂੰ ਜਿਹੜੇ ਉਹ ਪਰਤ ਚੁੱਕੇ ਹੋਏ ਨੇ। ਇਸ ਮੌਕੇ ਕੁੱਲ ਕੇਸਾਂ ਦੇ ਵਿੱਚੋਂ ਜਿਹੜੇ ਐਕਟਿਵ ਕੇਸ 8 ਲੱਖ ਜਿਹੜੇ ਉਹ ਚੱਲ ਰਹੇ ਨੇ, ਜਿਨ੍ਹਾਂ 'ਚੋਂ 5% ਲੋਕ ਸੀਰੀਅਸ ਜਾਂ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਦੱਸੇ ਜਾ ਰਹੇ ਨੇ। ਸੋ ਇਹ ਜਿਹੜੇ ਸਾਰਾ ਕੁਛ ਜਿਹੜਾ ਉਹ ਡਾਟਾ ਸੀਗਾ। ਅਤੇ ਅਮਰੀਕਾ ਦੇ ਲਈ ਜਿਹੜਾ ਇਹ ਜਿਹੜੇ ਪਿਛਲੇ 24 ਘੰਟੇ, ਅੱਜ ਦਾ ਦਿਨ ਵੀ ਇਹ 3 ਅਪ੍ਰੈਲ ਦਾ, ਇਹ ਬੜਾ ਹੀ ਘਾਤਕ ਰਿਹਾ ਆ। ਪੂਰੇ ਵਿਸ਼ਵ ਦੇ ਵਿੱਚ ਕਿਸੇ ਵੀ ਮੁਲਕ ਦੇ ਵਿੱਚ ਸਭ ਤੋਂ ਵੱਧ ਕੇਸ ਵਧਣ ਅਤੇ ਸਭ ਤੋਂ ਵੱਧ ਮੌਤਾਂ ਜਿਹੜੀਆਂ ਆ ਉਹ ਅਮਰੀਕਾ ਦੇ ਵਿੱਚ ਅੱਜ ਦੇ ਦਿਨ ਕਹਿੰਦੇ ਹੋਈਆਂ ਨੇ। 32,284 ਨਵੇਂ ਕੇਸ ਜਿਹੜੇ ਅੱਜ ਆਏ ਨੇ ਅਤੇ 1,321 ਮੌਤਾਂ ਜਿਹੜੀਆਂ ਆ ਉਹ ਹੋਈਆਂ ਨੇ। ਇਹ ਬਾਕੀ ਸਾਰੇ ਮੁਲਕਾਂ ਦੇ ਮੁਕਾਬਲੇ ਸਭ ਤੋਂ ਵੱਧ ਮੌਤਾਂ ਜਿਹੜੀਆਂ ਇੱਥੇ ਹੋਈਆਂ ਨੇ। ਅਤੇ ਇਸ ਦੇ ਵਿੱਚ ਸਭ ਤੋਂ ਵੱਧ ਜਿਹੜੀ ਭਿਆਨਕ ਮਾਰ ਜਿਹੜੀ ਨਿਊਯਾਰਕ ਦੇ ਵਿੱਚ ਹੋਈ ਆ। 10,000 ਨਵੇਂ ਕੇਸ ਦੇ ਨਾਲ 680 ਹੋਰ ਮੌਤਾਂ ਹੋਈਆਂ ਨੇ। ਨਿਊਯਾਰਕ ਦੇ ਵਿੱਚ ਮਰਨ ਵਾਲਿਆਂ ਦੀ ਸੰਖਿਆ ਜਿਹੜੀ ਆ 3,218 ਹੋ ਗਈ ਆ। ਜਿਹੜੇ ਚਾਈਨਾ ਦੇ ਵਿੱਚ ਪੂਰੇ ਉਹਨਾਂ ਦੇ ਮੁਲਕ ਦੇ ਵਿੱਚ ਜਿਹੜੇ ਉਹਨਾਂ ਨੇ ਆંકੜੇ ਜਾਰੀ ਕੀਤੇ, ਉਹਨਾਂ ਦੇ ਮੁਤਾਬਕ 3,300 ਜਿਹੜੇ ਉੱਥੇ ਮਰੇ ਆ। ਅਤੇ ਇਕੱਲੇ ਨਿਊਯਾਰਕ ਦੇ ਵਿੱਚ ਹੀ ਤਕਰੀਬਨ 19 ਮੌਤਾਂ ਹੁਣ ਤੱਕ ਹੋ ਚੁੱਕੀਆਂ। ਇਸ ਤੋਂ ਬਾਅਦ ਦੇ ਵਿੱਚ ਨਿਊ ਜਰਜ਼ੀ ਦੇ ਵਿੱਚ 646, ਮਿਸ਼ੀਗਨ ਦੇ ਵਿੱਚ 479, ਕੈਲੀਫੋਰਨੀਆ ਲੂਜ਼ੀਆਨਾ ਦੇ ਵਿੱਚ 370, ਲੂਜ਼ੀਆਨਾ ਦੇ ਵਿੱਚ ਜਿਹੜੀਆਂ ਹਰਜੋਤ ਸਿੰਘ ਜੀ ਜਿਹੜੀਆਂ 370, ਵਾਸ਼ਿੰਗਟਨ 'ਚ 291, ਫਿਰ ਕੈਲੀਫੋਰਨੀਆ 'ਚ 275 ਜਿਹੜੀਆਂ ਮੌਤਾਂ ਹੋਈਆਂ ਨੇ। ਅਤੇ ਇਲੀਨੋਇਸ ਦੇ ਵਿੱਚ ਵੀ ਮੌਤਾਂ ਦੀ ਸੰਖਿਆ ਜਿਹੜੀ ਉਹ ਵੱਧ ਰਹੀ ਆ। ਉਹ ਹੁਣ ਵੱਧ ਕੇ 210, ਜਾਰਜੀਆ 'ਚ 198, ਮੈਸੇਚਿਊਸਟ 'ਚ 192, ਅਤੇ ਫਲੋਰੀਡਾ 'ਚ 170, ਕਨੈਟੀਕਟ 'ਚ 131, ਕੋਲੋਰਾਡੋ 'ਚ 111, ਪੈਨਸਲਵੇਨੀਆ 'ਚ 102, ਇੰਡੀਆਨਾ 'ਚ 102। ਇਹ ਜਿੰਨੇ ਸੂਬੇ ਸਾਰਿਆਂ ਦੇ ਵਿੱਚ 100 ਜਾਂ ਉਸ ਤੋਂ ਵੱਧ ਮੌਤਾਂ ਹੋਈਆਂ ਨੇ। ਅਤੇ ਇਸ ਤੋਂ ਇਲਾਵਾ ਵੀ ਬਾਕੀ ਸਾਰੇ ਹੀ ਸੂਬਿਆਂ ਦੇ ਵਿੱਚ ਵਾਇਓਮਿੰਗ ਨੂੰ ਜਿਹੜਾ ਉਹ ਛੱਡ ਕੇ ਸਾਰੇ ਹੀ ਸੂਬਿਆਂ ਦੇ ਵਿੱਚ ਜਿਹੜੀ ਉੱਥੇ ਮੌਤ ਇਸ ਕਰੋਨਾ ਵਾਇਰਸ ਦੇ ਕਰਕੇ ਹੋ ਚੁੱਕੀ ਹੋਈ ਆ। ਸੋ ਅੱਜ ਦਾ ਜੇ ਟੋਟਲ ਦਿਨ ਦੀ ਗੱਲ ਕਰਦੇ ਜਾਈਏ, ਟੋਟਲ ਪਿਛਲੇ 24 ਘੰਟਿਆਂ 'ਚ 32,284 ਲੋਕ ਇਨਫੈਕਟਡ ਹੋਏ ਆ, 1,321 ਦੀ ਮੌਤ ਹੋਈ ਹੈ। ਕੱਲ੍ਹ ਜਿਹੜੇ ਸੀਗੇ ਉਹ 29,874 ਇਨਫੈਕਟਡ ਹੋਏ ਸੀ, 969 ਜਣਿਆਂ ਦੀ ਮੌਤ ਹੋਈ ਸੀ। ਇਹ ਜਿਹੜੇ USA ਦੇ ਫਿਗਰਸ ਹੈਗੇ ਆ।
ਜੀ ਤੇ ਜਿਹੜੀ ਓਵਰਆਲ ਜਿਹੜੀ ਆਪਾਂ ਬਾਕੀ ਗੱਲਾਂ ਨਾਲ ਜੇ ਦੱਸਦੇ ਜਾਈਏ ਵੀ ਕੀ ਕੁਝ ਹੋਰ ਇਸ ਕਰੋਨਾ ਵਾਇਰਸ ਦੇ ਕਰਕੇ ਅਪਡੇਟਸ ਜਿਹੜੀਆਂ ਨਾਲ ਚੱਲ ਰਹੀਆਂ ਆ। ਬਾਕੀ ਰਿਕਵਰੀ ਰੇਟ ਜਿਹੜਾ ਜ਼ਰੂਰ ਵਧੇਗਾ, ਹੌਲੀ ਹੌਲੀ ਵਧੇਗਾ, ਜਿੱਦਾਂ ਕਲੋਜ਼ ਹੋਣਗੇ ਕੇਸ ਉਹ ਵਧੇਗਾ। ਇੱਕ ਜਿਹੜੀ ਸਾਨੂੰ ਕਾਲ ਆਈ ਸੀ ਨਿਊਯਾਰਕ ਤੋਂ, ਜਿਹੜੀ ਹਰਜੋਤ ਸਿੰਘ ਜੀ ਸਾਡੀ ਇੱਕ ਭੈਣ ਦੀ ਕਾਲ ਸੀ, ਕਹਿੰਦੇ ਵੀ ਉਹਨਾਂ ਦੇ ਜਿਹੜੇ ਗੁਆਂਢੀ ਆ ਉਹਨਾਂ ਦੇ ਪਰਿਵਾਰ ਨੂੰ ਵੀ ਜਿਹੜਾ ਕਰੋਨਾ ਵਾਇਰਸ ਜਿਹੜਾ ਉਹ ਹੋ ਗਿਆ ਸੀਗਾ, ਪਰ ਕਹਿੰਦੇ ਵੀ ਉਹਨਾਂ ਦਾ ਟੈਸਟ ਪੋਜ਼ੀਟਿਵ ਆਇਆ। ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਲੱਛਣ ਇੰਨੇ ਜ਼ਿਆਦਾ ਨਹੀਂ ਸੀ ਵੀ ਉਹਨਾਂ ਨੇ ਹਸਪਤਾਲ 'ਚ ਨਹੀਂ ਉਹਨਾਂ ਨੇ ਕੀਤਾ, ਪਰ ਉਹਨਾਂ ਨੇ ਘਰਾਂ ਦੇ ਵਿੱਚ ਸੈਲਫ ਆਈਸੋਲੇਟ ਕੁਆਰੰਟੀਨ ਕਰਨ ਦੇ ਲਈ ਆਖਿਆ। ਅਤੇ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਉਹਨਾਂ ਨੇ ਆਪਣੇ ਜਿਹੜੇ ਵੀ ਜੋ ਕੁਛ ਵੀ ਕਰ ਸਕਦੇ ਸੀ ਆਪਣੇ ਪੱਧਰ ਦੇ ਉੱਤੇ ਉਹ ਕੁਛ ਕਰੀ ਗਏ, ਅਤੇ ਹੁਣ ਕਹਿੰਦੇ ਵੀ ਉਹਨਾਂ ਦੇ ਸਿੰਪਟਮ ਜਿਹੜੇ ਉਹ ਹਟ ਗਏ ਨੇ। ਸੋ ਪੋਜ਼ੀਟਿਵ ਖਬਰ ਵੀ ਜਿਹੜੀ ਇਸ ਤਰੀਕੇ ਦੀ ਆਪਾਂ ਨੂੰ ਉੱਥੋਂ ਆ ਰਹੀ ਆ ਨਿਊਯਾਰਕ ਦੇ ਵਿੱਚ, ਵੀ ਉੱਥੇ ਜਿਹੜੇ ਇੱਕ ਪਰਿਵਾਰ ਇਸ ਤਰੀਕੇ ਦੇ ਨਾਲ ਪੀੜਤ ਸੀਗਾ ਉਹ ਹਟ ਗਏ। ਕਹਿੰਦੇ ਵੀ ਉਹ ਜਦੋਂ ਬੁਖਾਰ ਚੜ੍ਹਦਾ ਸੀ ਟਾਈਲੈਨੋਲ ਦੀ ਗੋਲੀ ਖਾ ਲੈਂਦੇ ਸੀਗੇ, ਗਰਮ ਪਾਣੀ ਜਿਹੜਾ ਚਿਰ ਬਾਅਦ ਥੋੜ੍ਹੇ ਚਿਰ ਬਾਅਦ ਜਿਹੜਾ ਉਹ ਹਮੇਸ਼ਾ ਪੀ ਜਾਂਦੇ ਸੀਗੇ, ਅਤੇ ਨੱਕ ਨੂੰ ਵੀ ਜਿਹੜਾ ਉਹ ਸੁੱਕਣ ਨਹੀਂ ਸੀ ਦਿੰਦੇ। ਕਹਿੰਦੇ ਕਦੀ ਜਿਹੜਾ ਉਹ ਨੱਕ ਦੇ ਵਿੱਚ ਓਲੀਵ ਆਇਲ ਦਾ ਇੱਕ ਤੁਪਕਾ ਵੀ ਜਿਹੜਾ ਪਾ ਲੈਂਦੇ ਸੀ। ਹੁਣ ਦੇਖੋ ਇਹ ਹਰ ਇੱਕ ਦੇ ਸਰੀਰ ਜਿਹੜਾ ਵੱਖੋ ਵੱਖਰਾ ਆ, ਪਰ ਟਰਾਈ ਕਰਨ ਦੇ ਵਿੱਚ ਕੁਛ ਨਹੀਂ ਹਰਜ। ਜੇ ਤੁਹਾਨੂੰ ਉਹਨਾਂ ਨੇ ਕੁਆਰੰਟੀਨ ਕਰਨ ਦੇ ਲਈ ਆਖਿਆ ਆ, ਤੁਸੀਂ ਆਪਣੇ ਵੱਲੋਂ ਜਿਹੜੀ ਹਰ ਇੱਕ ਚੀਜ਼ ਜਿਹੜਾ ਹੀਲਾ ਵਸੀਲਾ ਕਰੋ, ਕਿਉਂਕਿ ਰਾਈਟ ਨਾਓ ਤਾਂ ਕੋਈ ਦਵਾਈ ਇਸ ਦੀ ਹੈ ਨਹੀਂ। ਹਰ ਇੱਕ ਜਣਾ ਆਪਣੇ ਪੱਧਰ ਦੇ ਉੱਤੇ ਜੋ ਕੁਛ ਕਰ ਸਕਦਾ ਹੈ ਉਹ ਚੀਜ਼ਾਂ ਜਿਹੜੀਆਂ ਉਹ ਕਰ ਰਿਹਾ ਆ, ਕਿਉਂਕਿ ਪਾਣੀ ਪੀਣ ਦੇ ਨਾਲ ਕੋਈ ਜਿਹੜੀ ਇਸ ਦੇ ਵਿੱਚ ਬੁਰਾਈ ਨਹੀਂ ਆ। ਬੁਖਾਰ ਤੋਂ ਜਦੋਂ ਚੜ੍ਹਦਾ ਹੈ ਤਾਂ ਉਸਨੂੰ ਉਤਾਰਨ ਦੇ ਲਈ ਟਾਈਲੈਨੋਲ ਜਿਹੜੀ ਉਹ ਲੈ ਲਈ ਜਾਂਦੀ ਆ। ਸੋ ਉਹਨਾਂ ਨੇ ਜਿਹੜੀਆਂ ਨੋਰਮਲ ਚੀਜ਼ਾਂ ਸੀ ਜਿਹੜੀਆਂ ਉਹ ਕਰੀ ਗਏ, ਅਤੇ ਇਹ ਜਿਹੜਾ ਇੱਦਾਂ ਹੋਊਗਾ ਵੀ ਉਹਨਾਂ ਦਾ ਇਮਿਊਨ ਸਿਸਟਮ ਥੋੜ੍ਹਾ ਜਿਹੜਾ ਉਹ ਸਟਰੋਂਗ ਹੋਊਗਾ, ਸੋ ਉਸ ਦੇ ਵਿੱਚ ਉਹ ਰਿਕਵਰ ਜਿਹੜਾ ਉਹ ਕਰ ਗਏ, ਜਿਹੜੀ ਕਿ ਇੱਕ ਚੰਗੀ ਗੱਲ ਆ। ਸੋ ਇਹ ਬਾਕੀਆਂ ਦੇ ਲਈ ਇੱਕ ਪ੍ਰੇਰਨਾ ਸਰੋਤ ਵੀ ਜਿਹੜਾ ਨਾਲ ਦੇ ਨਾਲ ਜਿਹੜਾ ਉਹ ਬਣਦੀ ਹੈ ਚੀਜ਼, ਵੀ ਜੇ ਰੱਬ ਨਾ ਕਰੇ ਜੇ ਕਿਸੇ ਨੂੰ ਹੋ ਵੀ ਜਾਂਦਾ ਆ ਵੀ ਆਪਾਂ ਹੌਸਲਾ ਨਹੀਂ ਹਾਰਨਾ, ਉਹ ਪੋਜ਼ੀਟਿਵ ਰਹੇ। ਉਹ ਉਹਨਾਂ ਨੇ ਕਿਹਾ ਵੀ ਹਾਂ ਆਪਾਂ ਇਸ ਨੂੰ ਮਾਤ ਪਾਉਣੀ ਹੈ। ਉਹਨਾਂ ਦੇ ਬੱਚੇ ਵੀ ਸੀਗੇ, ਕਿਉਂਕਿ ਬੰਦਾ ਕਹੀਏ ਆਪਣੀ ਫੈਮਿਲੀ ਦੇ ਲਈ ਜਿਹੜਾ ਇਹ ਸਾਰਾ ਕੁਛ ਆਪਾਂ ਨੂੰ ਕਰਨਾ ਪੈਂਦਾ, ਹਿੰਮਤ ਜਿਹੜੀ ਉਹ ਬਣਾਉਣੀ ਪੈਂਦੀ ਆ, ਅਤੇ ਹਿੰਮਤ ਲੈ ਕੇ ਜਿਹੜਾ ਉਹ ਚੱਲਣਾ ਹੈ। ਸੋ ਇੱਕ ਪੋਜ਼ੀਟਿਵ ਨਿਊਜ਼ ਜਿਹੜੀ ਇਹ ਆ ਰਹੀ ਹੈ ਵੀ ਆਪਣੇ ਹੀ ਇੱਕ ਪੰਜਾਬੀ ਪਰਿਵਾਰ ਦੇ ਵਿੱਚ ਇਸ ਤਰੀਕੇ ਦੇ ਨਾਲ ਕਰੋਨਾ ਵਾਇਰਸ ਹੋਇਆ ਸੀ। ਉਹ ਟੈਸਟ ਪੋਜ਼ੀਟਿਵ ਹੋਣ ਦੇ ਬਾਅਦ 'ਚ ਉਹਨਾਂ ਨੂੰ ਕੁਆਰੰਟੀਨ ਕੀਤਾ ਗਿਆ। ਉਹਨਾਂ ਨੇ ਆਪਣੀਆਂ ਹੀ ਜਿਹੜੇ ਉਹ ਘਰੇ ਜਿਹੜੇ ਉਹ ਰਹੇ, ਉਹ ਸਾਰੀਆਂ ਚੀਜ਼ਾਂ ਗਰਮ ਪਾਣੀ ਪੀਂਦੇ ਰਹੇ, ਇਹ ਕਰਦੇ ਰਹੇ, ਉਹ ਕਰਦੇ ਰਹੇ, ਅਤੇ ਉਸ ਦੇ ਨਾਲ ਜਿਹੜਾ ਆ ਉਹ ਹੁਣ ਉਹਨਾਂ ਦੇ ਸਿੰਪਟਮਸ ਜਿਹੜੇ ਆ ਉਹ ਹਟ ਗਏ ਹੈਗੇ ਨੇ। ਸੋ ਹੁਣ ਆਈ ਡੋਂਟ ਨੋ ਵੀ ਅਜੇ ਉਹਨਾਂ ਨੇ ਦੁਬਾਰਾ ਟੈਸਟ ਕਰਵਾ ਲਿਆ ਕਿ ਨਹੀਂ, ਵੀ ਕਨਫਰਮ ਕਰਨ ਦੇ ਲਈ ਵੀ ਉਹਨਾਂ ਨੂੰ ਟੈਸਟ ਜਿਹੜਾ ਕਰੋਨਾ ਵਾਇਰਸ ਦਾ ਨੈਗੇਟਿਵ ਆਇਆ ਕਿ ਨਹੀਂ, ਪਰ ਫਿਰ ਵੀ ਜੇ ਸਿੰਪਟਮ ਜਿਹੜੇ ਹਟਣੇ ਸ਼ੁਰੂ ਹੋ ਗਏ ਤਾਂ ਇਹਦਾ ਮਤਲਬ ਵੀ ਬਾਡੀ ਕਿਤੇ ਨਾ ਕਿਤੇ ਜਿਹੜੀ ਉਸ ਦੇ ਪ੍ਰਤੀ ਜਿਹੜੀ ਰਿਕਵਰ ਕਰ ਰਹੀ ਹੋਵੇਗੀ। ਪਰ ਟੈਸਟ ਕਰਕੇ ਉਹ ਇੱਕ ਵਾਰੀ ਜਿਹੜਾ ਉਹ ਜ਼ਰੂਰ ਮੇਕ ਸ਼ੋਰ ਵੀ ਜਿਹੜਾ ਉਹ ਜ਼ਰੂਰ ਕਰ ਲੈਣਾ ਚਾਹੀਦਾ। ਸੋ ਇਹ ਪੋਜ਼ੀਟਿਵ ਨਿਊਜ਼ਾਂ ਵੀ ਆਪਾਂ ਇੱਦਾਂ ਵਿੱਚ ਜਿਹੜੀਆਂ ਆਉਂਦੀ ਰਹਿੰਦੀਆਂ, ਜਿਸ ਨੂੰ ਦੇਖ ਕੇ ਲੋਕਾਂ ਦਾ ਮਨ ਜਿਹੜਾ ਵਿਸ਼ਵਾਸ ਆ ਉਹ ਜ਼ਰੂਰ ਵੱਧਦਾ ਹੈ। ਜੀ ਅਗਲੀ ਖਬਰ ਜਿਹੜਾ ਚੱਲੀ ਹੈ, ਜਿਹੜੀ ਅੱਜ CDC ਜਿਹੜੇ ਹੈਗੇ ਆ, ਸੈਂਟਰ ਫਾਰ ਡਿਸੀਜ਼ ਐਂਡ ਕੰਟਰੋਲ, ਉਹਨਾਂ ਨੇ ਇਹ ਕਿਹਾ ਵੀ ਜਿੰਨੇ ਵੀ ਲੋਕ ਜਦੋਂ ਤੁਸੀਂ ਘਰਾਂ ਤੋਂ ਬਾਹਰ ਜਾਂਦੇ ਆ ਅਤੇ ਤੁਹਾਨੂੰ ਜਿਹੜੀ ਟਰਾਈ ਕਰਨੀ ਚਾਹੀਦੀ ਆ, ਜਿਹੜਾ ਇੱਕ ਕੱਪੜੇ ਦਾ ਫੇਸ ਕਵਰਿੰਗ ਆ ਉਹ ਤੁਹਾਨੂੰ ਮੂੰਹ ਦੇ ਉੱਤੇ ਬੰਨ੍ਹਣਾ ਚਾਹੀਦਾ ਹੈਗਾ ਆ। ਸੋ ਉਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਵੀ ਕਿਹਾ ਵੀ ਹਾਂ ਬਿਲਕੁਲ ਤੁਹਾਨੂੰ ਚਾਹੀਦਾ, ਪਰ ਈਵਨ ਦੋ ਇਹ ਕਹਿੰਦੇ ਵਲੰਟੀਅਰ ਆ, ਈਵਨ ਦੋ ਵੀ ਮੈਂ ਖੁਦ ਨਹੀਂ ਬੰਨੂਗਾ, ਪਰ ਬਾਹਰ ਲੋਕ ਜਦੋਂ ਜਾਂਦੇ ਆ ਕਹਿੰਦੇ ਕਈ ਵਾਰੀ ਗਿਣਤੀ ਜ਼ਿਆਦਾ ਹੋ ਸਕਦੀ ਆ, ਕਿਸੇ ਸਟੋਰ ਦੇ ਬਾਹਰ ਲਾਈਨਾਂ ਲੱਗੀਆਂ ਹੁੰਦੀਆਂ ਆਪਾਂ ਦੇਖਦੇ ਹੈਗੇ ਆ। ਸੋ ਬਚਣ ਦੇ ਲਈ, ਸੋਸ਼ਲ ਡਿਸਟੈਂਸ ਰੱਖਣ ਦੇ ਲਈ ਲਾਸ ਐਂਜਲਸ ਦੇ ਮੇਅਰ ਨੇ ਵੀ ਇਹੀ ਕਿਹਾ ਵੀ ਜਦੋਂ ਤੁਸੀਂ ਬਾਹਰ ਨਿਕਲਦੇ ਆ ਤੁਹਾਨੂੰ ਲੱਗਦਾ ਵੀ ਉੱਥੇ 2 4 5 7 ਬੰਦੇ ਇਕੱਠੇ ਹੋ ਸਕਦੇ ਆ ਜਾਂ ਲਾਗੇ ਹੋ ਸਕਦੇ ਆ, ਤਾਂ ਤੁਹਾਨੂੰ ਜਿਹੜਾ ਫੇਸ ਮਾਸਕ ਆ ਉਹ ਹੁਣ ਪਾਉਣਾ ਚਾਹੀਦਾ ਹੈਗਾ ਜੀ। ਨਾਲ ਹੀ ਲੋਕਾਂ ਨੂੰ ਕਹੀ ਜਾਂਦੇ ਵੀ ਮੈਂ ਤਾਂ ਨਹੀਂ ਪਾਉਣਾ, ਜਾਂ ਤਾਂ ਫਿਰ ਲੋਕਾਂ ਨੂੰ ਇਹ ਵੀ ਕਹੋ ਵੀ ਕੋਈ ਨਹੀਂ ਮੈਂ ਵੀ ਪਾ ਕੇ ਰੱਖੂੰਗਾ, ਤੁਸੀਂ ਵੀ ਜਿਹੜੀ ਉਹ ਗੱਲ ਮੰਨੋ। ਇਹ ਯਾਦ ਹੋਣਾ ਰਾਸ਼ਟਰਪਤੀ ਟਰੰਪ ਪਹਿਲਾਂ ਕਹਿੰਦੇ ਸੀ ਕੋਈ ਨਹੀਂ ਹੱਥ ਸੁੱਟਣ ਦੀ ਵੀ ਕੋਈ ਪ੍ਰੋਬਲਮ ਨਹੀਂ ਆ, ਫਿਰ ਆਪਾਂ ਦੇਖਿਆ ਵੀ ਉਹਨਾਂ ਨੇ ਉਹਦੇ ਵਿੱਚ ਵੀ ਯੂ ਟਰਨ ਮਾਰਿਆ ਅਤੇ ਸੋਸ਼ਲ ਡਿਸਟੈਂਸਿੰਗ ਕੀਤੀ, ਕਿਉਂਕਿ ਉਸ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। ਮਾਸਕ ਦੀ ਵੀ ਜਿਹੜੀ ਇਹ ਗੱਲ ਉਹਨਾਂ ਨੇ ਪਹਿਲੋਂ ਇਹੀ ਆਖੀ ਸੀਗੀ, ਅਤੇ ਫਿਰ ਉਸ ਦੇ ਉੱਤੇ ਰਿਵਰਸਲ ਕਰਦੇ ਹੋਏ ਲੋਕਾਂ ਨੂੰ ਆਖਿਆ ਵੀ ਹਾਂ ਵੀ ਵੋਲੰਟੀਅਰ ਹੈਗਾ ਆ, ਪਰ ਜੇ ਟਰਾਈ ਕਰੋ ਵੀ ਜਿਹੜਾ ਨੋਨ ਮੈਡੀਕਲ ਕਲੋਥ ਮਾਸਕ ਜਿਹੜੇ ਤੁਸੀਂ ਪਾ ਸਕਦੇ ਆ ਤਾਂ ਜਿਹੜਾ ਪਾ ਕੇ ਬਾਹਰ ਜਾਓ। CDC ਰਿਕਮੈਂਡ ਕਰਦੀ ਆ ਵੀ ਜਦੋਂ ਵੀ ਹੁਣ ਤੁਸੀਂ ਕਿਤੇ ਬਾਹਰ ਕੋਈ ਖਰੀਦੋ ਫਰੋਖਤ ਕਰਨ ਦੇ ਲਈ ਜਾਂਦੇ ਆ ਤਾਂ ਤੁਹਾਨੂੰ ਜਿਹੜਾ ਆ ਇਹ ਮਾਸਕ ਆ ਉਹ ਪਾ ਲੈਣਾ ਚਾਹੀਦਾ। ਤੁਹਾਡੀ ਅਤੇ ਦੂਜਿਆਂ ਦੀ, ਤੁਹਾਡੇ ਇਰਦ ਗਿਰਦ ਦੀ ਜਿਹੜੀ ਆ ਉਹਨਾਂ ਸਾਰਿਆਂ ਦੀ ਸੇਫਟੀ ਦੇ ਲਈ ਆ। ਉਹਨਾਂ ਨੇ ਇਹ ਕਿਹਾ ਕੋਈ ਗਰੰਟੀ ਤਾਂ ਨਹੀਂ ਆ, ਪਰ ਇਹ ਆ ਵੀ ਹਾਂ ਇਸ ਦੇ ਨਾਲ ਆਪਾਂ ਜਿਹੜਾ ਕਰੋਨਾ ਵਾਇਰਸ ਦਾ ਸਪਰੈਡ ਆ ਉਸ ਨੂੰ ਥੋੜ੍ਹਾ ਹੋਰ ਸਲੋ ਕਰ ਸਕਦੇ ਹੈਗੇ ਜੀ। ਬਿਲਕੁਲ। ਸੋ ਉਹਨਾਂ ਦੀ ਵਾਈਫ ਜਿਹੜੀ ਮਲਾਨੀਆ ਟਰੰਪ ਆ ਉਹਨਾਂ ਨੇ ਵੀ ਟਵੀਟ ਕੀਤਾ ਹੈ ਵੀ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਸੋਸ਼ਲ ਡਿਸਟੈਂਸ ਰੱਖੋ ਅਤੇ ਮਾਸਕ ਵਗੈਰਾ ਪਾ ਕੇ ਰੱਖੋ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਇਸ ਦੇ ਵਿੱਚ ਹਰਜੋਤ ਸਿੰਘ ਜੀ ਬੈਡ ਖਬਰਾਂ ਵੀ ਨਾਲ ਆਉਂਦੀਆਂ। ਜਿਹੜੇ ਕੈਲੀਫੋਰਨੀਆ, ਸਦਰਨ ਕੈਲੀਫੋਰਨੀਆ ਦੇ ਇੱਕ ਹੋਰ ਡਿਪਟੀ ਸ਼ੈਰਿਫ ਆ,
ਉਹਨਾਂ ਦੀ ਇੱਕ ਕਰੋਨਾ ਵਾਇਰਸ ਦੇ ਨਾਲ ਲਪੇਟ 'ਚ ਆਉਣ ਦੇ ਕਰਕੇ ਉਹਨਾਂ ਦੀ ਮੌਤ ਹੋ ਗਈ ਆ। ਅੱਜ ਜਿਹੜਾ ਸ਼ੈਰਿਫ ਡਿਪਾਰਟਮੈਂਟ ਉਹਨਾਂ ਨੇ ਅਨਾਊਂਸ ਕੀਤਾ ਵੀ ਡੈਪਟੀ ਡੇਵਿਡ ਵਰਕਸਨ ਜਿਹੜੇ ਆ ਉਹਨਾਂ ਦੀ ਇਹ ਮੌਤ ਹੋਈ ਹੈ। ਇਸ ਤੋਂ ਪਹਿਲਾਂ ਡੈਪਟੀ ਟੈਰੋਲ ਯੰਗ ਉਹਨਾਂ ਦੀ ਵੀਰਵਾਰ ਨੂੰ ਇਸ ਦੇ ਕਰਕੇ ਮੌਤ ਹੋਈ ਸੀ। ਇੱਕ ਰੀਸੈਂਟਲੀ ਹਰਜੋਤ ਸਿੰਘ ਜੀ ਵੀਡੀਓ ਘੁੰਮ ਰਹੀ ਹੈ, ਇੱਕ ਬੱਸ ਡਰਾਈਵਰ ਜਿਸ ਦੇ ਉੱਤੇ ਕੋਈ ਬੀਬੀ ਖੰਘ ਕੇ ਛਿੱਕ ਕੇ ਗਈ ਸੀਗੀ, ਉਸ ਬੱਸ ਡਰਾਈਵਰ ਦੀ ਵੀ ਜਿਹੜੀ ਉਹ ਮੌਤ ਹੋ ਗਈ। ਉਸਨੇ ਜਿਹੜੀ ਵੀਡੀਓ ਪਾਈ ਸੀ ਵੀ ਦੇਖੋ ਕਿੱਦਾਂ ਲੋਕ ਜਿਹੜੇ ਆ ਇਹ ਅਜੇ ਵੀ ਬਚਕਾਨੀ ਹਰਕਤਾਂ ਜਿਹੜੀਆਂ ਉਹ ਕਰ ਰਹੇ ਆ ਤੇ ਦੇਖੋ ਉਸ ਦੀ ਜਾਨ ਜਿਹੜੀ ਉਹ ਚਲੀ ਗਈ ਆ। ਹੁਣ ਇਹ ਨਹੀਂ ਪਤਾ ਪਰਿਵਾਰ ਵਾਲੇ ਕੀ ਕਰਨਗੇ, ਪਰ ਉਸ ਬੀਬੀ ਦੇ ਉੱਤੇ ਉਹ ਲਾਸੂਟ ਵੀ ਕਰ ਸਕਦੇ ਨੇ ਵੀ ਇਹ ਕੁਛ ਜਿਹੜਾ ਉਹਨਾਂ ਨੇ ਇਹ ਕੀਤਾ ਆ। ਇਹ ਬਹੁਤ ਇੱਕ ਮਾੜੀ ਗੱਲ ਆ। ਤੁਸੀਂ ਜਾਣਬੁੱਝ ਕੇ ਕਿਸੇ ਦੀ ਜ਼ਿੰਦਗੀ ਜਿਹੜੀ ਆ ਖਤਰੇ ਦੇ ਵਿੱਚ ਇੱਦਾਂ ਕਰਕੇ ਜੇ ਉਹ ਪਾਉਂਗੇ ਤਾਂ ਤੁਹਾਡੇ ਉੱਤੇ ਉਹ ਲੀਗਲ ਐਕਸ਼ਨ ਵੀ ਜਿਹੜਾ ਉਹ ਲਿਆ ਜਾ ਸਕਦਾ। ਆਪਾਂ ਪਹਿਲਾਂ ਵੀ ਖਬਰਾਂ ਦੱਸਦੇ ਰਹੇ ਹਾਂ, ਜਿਹੜੇ ਲੋਕ ਸੀਰੀਅਸਲੀ ਨਹੀਂ ਸੀ ਲੈ ਰਹੇ ਉਹਨਾਂ ਦੇ ਉੱਤੇ ਕਈਆਂ ਦੇ ਉੱਤੇ ਟੈਰਰਿਜ਼ਮ ਦੇ ਚਾਰਜਸ ਤੱਕ ਵੀ ਜਿਹੜੇ ਉਹ ਲਾਏ ਗਏ ਨੇ। ਸੋ ਤਾਂ ਹੀ ਕਿਹਾ ਜਾ ਰਿਹਾ ਵੀ ਜਿਹੜਾ ਸੋਸ਼ਲ ਡਿਸਟੈਂਸਿੰਗ ਆ ਉਹਨਾਂ ਨੂੰ ਜਿਹੜਾ ਵੱਧ ਤੋਂ ਵੱਧ ਬਣਾ ਕੇ ਰੱਖੋ। ਤੇ ਹੁਣ ਤਾਂ CDC ਵੀ ਰਿਕਮੈਂਡ ਕਰਦੀ ਆ, ਰਾਸ਼ਟਰਪਤੀ ਟਰੰਪ ਨੇ ਵੀ ਕਹਿਤਾ ਆ ਵੀ ਜਦੋਂ ਵੀ ਤੁਸੀਂ ਕਿਤੇ ਬਾਹਰ ਜਾਂਦੇ ਆਉਂਦੇ ਆ ਘੱਟੋ ਘੱਟ ਕੱਪੜੇ ਦਾ ਮਾਸਕ ਜਾਂ ਮੂੰਹ ਜਿਹੜਾ ਬੰਨ੍ਹ ਕੇ, ਨੱਕ ਮੂੰਹ ਜਿਹੜਾ ਉਹ ਢੱਕ ਕੇ ਹੀ ਬਾਹਰ ਜਾਇਆ ਜਾਵੇ। ਜੀ, ਇਸੇ ਤਰ੍ਹਾਂ ਬਹੁਤ ਜਗ੍ਹਾ ਜਿਹੜੇ ਲੋਕ ਆ ਸੇਵਾ ਵੀ ਕਰ ਰਹੇ, ਦਾਨ ਦੀਆਂ ਖਬਰਾਂ ਵੀ ਆ ਰਹੀਆਂ ਹੈਗੀਆਂ। ਇਸੇ ਤਰ੍ਹਾਂ ਆਇਓਵਾ ਦੇ ਵਿੱਚ ਜਿਹੜੀ ਖਬਰ ਆ ਰਹੀ, ਆਇਓਵਾ 'ਚ ਇੱਕ ਹਾਈਵੇ ਦੇ ਉੱਤੇ ਜਿਹੜੇ ਟਰੱਕਰਜ਼ ਆ ਉਹਨਾਂ ਨੂੰ ਉੱਥੇ ਦੇ ਜਿਹੜੇ ਲੋਕਲ ਲੋਕ ਹੈਗੇ ਆ ਉਹ ਫੂਡ ਸਪਲਾਈਜ਼, ਬਾਕੀ ਜਿਹੜੇ ਸੈਨੀਟਾਈਜੇਸ਼ਨ ਦੇ ਸਮਾਨ ਹੋਰ ਇੱਦਾਂ ਦਾ ਜਿਹੜਾ ਸਮਾਨ ਆ ਉਹ ਦੇ ਰਹੇ ਸੀ। ਸੋ ਕਾਫੀ ਵਧੀਆ ਗੱਲ ਆ। ਸੋ ਇਸੇ ਤਰ੍ਹਾਂ ਰਾਜਕਮੀਰ ਸਿੰਘ ਜੀ ਪਿਛਲੇ ਦਿਨਾਂ 'ਚ ਬਹੁਤ ਸਾਰੇ ਜਿਹੜੇ ਟਰੱਕਰਜ਼ ਆ ਉਹਨਾਂ ਨੇ ਕੰਪਲੇਨ ਕੀਤੀ ਸੀ ਵੀ ਸਾਨੂੰ ਜਿਹੜਾ ਖਾਣਾ ਨਹੀਂ ਮਿਲਦਾ, ਪ੍ਰੋਬਲਮ ਆ। ਸੋ ਉਹਨੂੰ ਦੇਖਦੇ ਹੋਏ ਜਿਹੜੀ ਅਰਕਨਸਾਸ ਟਰੱਕਿੰਗ ਐਸੋਸੀਏਸ਼ਨ ਆ ਅਤੇ ਅਰਕਨਸਾਸ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਆ ਉੱਥੇ ਦੀ, ਉਹਨਾਂ ਨੇ ਰਲ ਕੇ ਜਿਹੜੇ ਫੂਡ ਟਰੱਕ ਹੁੰਦੇ ਆ ਉਹਨਾਂ ਨੂੰ ਅਲਾਓ ਕਰਤਾ ਵੀ ਤੁਸੀਂ ਜਿਹੜੇ ਟਰੱਕ ਸਟਾਪਸ ਹੈਗੇ ਆ ਉਹਨਾਂ ਦੇ ਉੱਤੇ ਜਾ ਕੇ ਜਿਹੜਾ ਫੂਡ ਦੇ ਸਕਦੇ ਆ। ਸੋ ਬਹੁਤ ਵਧੀਆ। ਆਪਾਂ ਦੇਖਦੇ ਬੇ ਏਰੀਏ 'ਚ ਬਹੁਤ ਸਾਰੀਆਂ ਵੱਡੀਆਂ ਜਿਹੜੀਆਂ ਕੰਪਨੀਆਂ ਆ, ਫੇਸਬੁੱਕ, ਗੂਗਲ, ਐਮਾਜ਼ੋਨ, ਉਹਨਾਂ ਦੇ ਬਾਹਰ ਜਿਹੜੇ ਆ ਲੰਚ ਟਾਈਮ ਦੇ ਉੱਤੇ ਜਿਹੜੇ ਆ ਫੂਡ ਟਰੱਕ ਜਿਹੜੇ ਹੁੰਦੇ ਆ ਉਹ ਲੱਗੇ ਹੁੰਦੇ ਹੈਗੇ ਆ। ਅਤੇ ਉਹਨਾਂ ਨੂੰ ਹੁਣ ਅਰਕਨਸਾਸ ਦੀ ਜਿਹੜੀ ਹੈਗੀ ਆ ਸਟੇਟ ਉਹਨਾਂ ਨੇ ਅਲਾਓ ਕਰਤਾ। ਸੋ ਜੇ ਬਾਕੀ ਸਟੇਟਾਂ ਵੀ ਇੱਦਾਂ ਅਲਾਓ ਕਰ ਦੇਣ, ਇੱਕ ਤਾਂ ਇਹ ਆ ਵੀ ਉਹ ਜਿਹੜੇ ਫੂਡ ਟਰੱਕਾਂ ਵਾਲੇ ਹੈਗੇ ਆ ਉਹ ਵੈਸੇ ਹੀ ਉਹਨਾਂ ਦਾ ਕੰਮ ਵਿਚਾਰਿਆਂ ਦਾ ਬੰਦ ਹੈਗਾ ਆ ਕਿਉਂਕਿ ਕੰਪਨੀਆਂ ਸ਼ਟਡਾਊਨ ਹੈਗੀਆਂ। ਸੋ ਇੱਕ ਉਹਨਾਂ ਨੂੰ ਕੰਮ ਵੀ ਮਿਲ ਸਕਦਾ ਅਤੇ ਨਾਲ ਜਿਹੜੇ ਆ ਟਰੱਕਰਜ਼ ਜੇ ਉਹਨਾਂ ਨੂੰ ਜਿਹੜੀ ਫੂਡ ਦੀ ਜ਼ਰੂਰਤ ਹੁੰਦੀ ਆ ਸੋ ਉਹ ਫੂਡ ਵੀ ਹੌਟ ਮਿਲ ਸਕਦਾ ਹੈਗਾ। ਜੀ, ਚਲੋ ਕੁਛ ਜਿਹੜਾ ਕਿਤੇ ਜਿਹੜਾ ਉਹਨਾਂ ਦਾ ਮਸਲਾ ਹੱਲ ਹੋਊਗਾ। ਉੱਦਾਂ ਗਵਾਂਢੀ ਮੁਲਕ ਆਪਣੇ ਨੇ ਇਸ ਦੇ ਹਿਸਾਬ ਦੇ ਨਾਲ ਚੰਗੇ ਕਦਮ ਚੱਕੇ ਸੀ। ਉਹਨਾਂ ਨੇ ਸਾਰੇ ਹੀ ਜਿਹੜੇ ਉਹਨਾਂ ਦੇ ਜਿੰਨੇ ਕੁ ਵੀ ਉੱਥੇ ਟਰੱਕ ਸਟਾਪ ਵਗੈਰਾ ਹੈਗੇ ਉਹਨਾਂ ਨੂੰ ਇਹ ਆਖਿਆ ਵੀ ਫੂਡ ਇਹਨਾਂ ਨੂੰ ਜਿਹੜਾ ਮੁਹੱਈਆ ਕਰਾਓ। ਉਹਨਾਂ ਨੇ ਇਨਫੈਕਟ ਕਈ ਜਿਹੜੇ ਸੂਬੇ ਉਹਨਾਂ ਨੇ ਆਖਿਆ ਵੀ ਜਿਹੜੇ ਡਰਾਈਵ ਥਰੂ ਆ ਇਹਨਾਂ ਦੇ ਲਈ ਓਪਨ ਕਰੋ, ਜੇ ਉਹ ਤੁਰ ਕੇ ਵੀ ਆਉਂਦੇ ਆ ਤਾਂ ਐਟਲੀਸਟ ਇਹਨਾਂ ਨੂੰ ਫੂਡ ਦਿੱਤਾ ਜਾਵੇ। ਅਤੇ ਜੇ ਟਰੱਕ ਸਟਾਪ ਜਿੱਥੇ ਰੈਸਟ ਰੂਮ ਵਗੈਰਾ ਬੰਦ ਆ ਅਤੇ ਉੱਥੇ ਉਹਨਾਂ ਨੇ ਕਿਹਾ ਵੀ ਜਿਹੜਾ ਆਪਾਂ ਦੇਖਦੇ ਹੀ ਹੁੰਦੇ ਆ ਜਿਹੜੀਆਂ ਨੀਲੇ ਜਿਹੇ ਰੰਗ ਵਾਲੀਆਂ ਜਿਹੜੀਆਂ ਪਈਆਂ ਹੁੰਦੀਆਂ ਆ ਪੋਰਟੇਬਲ ਜਿਹਨਾਂ ਨੂੰ ਆਖਿਆ ਜਾਂਦਾ ਆ, ਉਹ ਜਿਹੜੇ ਉੱਥੇ ਰੱਖਣ ਦੇ ਉਹਨਾਂ ਨੇ ਆਦੇਸ਼ ਦਿੱਤੇ ਆ। ਸੋ ਆਈ ਥਿੰਕ ਅਮਰੀਕਾ ਨੂੰ FMCSA ਨੂੰ ਵੀ ਜਾਂ ਲੋਕਲ ਜਿਹੜੀਆਂ ਸਰਕਾਰਾਂ DOTs ਆ ਉਹਨਾਂ ਨੂੰ ਵੀ ਇੱਦਾਂ ਦੇ ਪ੍ਰਬੰਧ ਜਿਹੜੇ ਉਹ ਕਰਨੇ ਚਾਹੀਦੇ ਆ ਕਿਉਂਕਿ ਜੇ ਅਮਰੀਕਾ ਦੀ ਜਿਹੜੀ ਸਪਲਾਈ ਚੇਨ ਆਪਾਂ ਚੱਲਦੀ ਰੱਖਣੀ ਆ ਅਤੇ ਇਹਨਾਂ ਦੀਆਂ ਵੀ ਜਿਹੜੀਆਂ ਜ਼ਰੂਰਤਾਂ ਹੈਗੀਆਂ ਉਹਨਾਂ ਦਾ ਧਿਆਨ ਜਿਹੜਾ ਉਹ ਰੱਖਣ ਦੀ ਜ਼ਰੂਰਤ ਨਾਲ ਦੇ ਨਾਲ ਹੀ ਹੈਗੀ ਆ। ਸੋ ਇਸੇ ਤਰ੍ਹਾਂ ਬਹੁਤ ਸਾਰਾ ਜਿਹੜਾ ਸਮਾਨ ਹੈਗਾ ਆ ਲੋਕ ਕਹਿੰਦੇ ਵੀ ਹੋਰਡਿੰਗ ਕਰ ਰਿਹਾ, ਘਰਾਂ 'ਚੋਂ ਨਹੀਂ ਇਕੱਠਾ ਕਰ ਲਿਆ ਹੈਗਾ, ਬਹੁਤ ਜਗ੍ਹਾ ਫੂਡ ਨਹੀਂ ਮਿਲ ਰਿਹਾ ਹੈਗਾ। ਪਰ ਅਮਰੀਕਾ 'ਚ ਅੱਜ NPR ਨੇ ਇੱਕ ਸਪੈਸ਼ਲ ਰਿਪੋਰਟ ਜਿਹੜੀ ਇਸ਼ੂ ਕੀਤੀ ਆ, ਕਹਿੰਦੇ ਵੀ ਬਹੁਤ ਜਗ੍ਹਾ ਇੱਦਾਂ ਦੀ ਆ ਜਿੱਥੇ ਫੂਡ ਬਹੁਤ ਜ਼ਿਆਦਾ ਆ ਅਤੇ ਉਹ ਘਰ ਵਿੱਚ ਸੁੱਟਣਾ ਪੈ ਰਿਹਾ ਹੈਗਾ। ਸਵੇਰੇ ਆਪਾਂ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਵਿਸਕੌਨਸਨ ਸਟੇਟ ਜਿਹੜੀ ਜਿਸ ਸਟੇਟ ਨੂੰ ਅਮਰੀਕਾਜ਼ ਡੇਅਰੀ ਲੈਂਡ ਕਹਿੰਦੇ ਆ, ਸਭ ਤੋਂ ਵੱਧ ਦੁੱਧ ਜਿਹੜਾ ਆ ਉਹ ਵਿਸਕੌਨਸਨ 'ਚ ਹੁੰਦਾ। ਸੋ ਉਹ ਕਹਿੰਦੇ ਵੀ ਟਰੱਕਾਂ ਦੇ ਟਰੱਕ ਭਰ ਕੇ ਜਾਂ ਤਾਂ ਉਹ ਖੇਤਾਂ 'ਚ ਉਹਨੂੰ ਸਿੱਟ ਰਹੇ ਆ ਅਤੇ ਜਾਂ ਉਹ ਸੜਕ 'ਤੇ ਸਿੱਟ ਰਹੇ ਆ ਕਿਉਂਕਿ ਜਿਹੜੀ ਦੁੱਧ ਦੀ ਡਿਮਾਂਡ ਆ ਉਹ ਘੱਟ ਗਈ ਆ। ਬਹੁਤ ਸਾਰੀਆਂ ਕੌਫੀ ਸ਼ਾਪਸ, ਰੈਸਟੋਰੈਂਟਸ ਬੰਦ ਹੋ ਗਏ ਆ ਇਸ ਕਰਕੇ। ਸੋ ਇਸੇ ਤਰ੍ਹਾਂ ਟੈਨਸੀ ਤੋਂ ਵੀ ਖਬਰ ਆ ਰਹੀ ਹੈਗੀ ਆ, ਉੱਥੇ ਵੀ ਜਿਹੜਾ ਫੂਡ ਦਾ ਬਹੁਤ ਸਾਰਾ ਐਗਰੀਕਲਚਰ ਜਿਹੜੀ ਸਪਲਾਈ ਹੈਗੀ ਆ ਨੇਬਰਾਸਕਾ 'ਚ ਬਹੁਤ ਜ਼ਿਆਦਾ ਹੈਗੀ ਆ। ਇਹ NPR ਨੇ ਦੱਸਿਆ, ਕਹਿੰਦੇ ਵੀ ਉਹਨੂੰ ਵੀ ਉਹ ਬਹੁਤ ਸਾਰੀਆਂ ਜਿਹੜੀਆਂ ਫੂਡ ਪੈਂਟਰੀਜ਼ ਜਿਹੜੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਆ ਉਹਨਾਂ ਨੂੰ ਫ੍ਰੀ ਦੇ ਰਹੇ ਆ। ਉਹਨਾਂ ਨੇ ਇਸ ਕਰਕੇ ਉਹ ਫੂਡ ਜਿਹੜਾ ਇਕੱਠਾ ਕਰਨਾ ਰੱਖਿਆ ਵੀ ਕਹਿੰਦੇ ਘੱਟੋ ਘੱਟ ਸਾਡੇ ਜਿਹੜੇ ਬੰਦੇ ਆ ਕੰਮ ਕਰਦੇ ਉਹ ਸਾਨੂੰ ਲੇ ਆਫ ਨਾ ਕਰਨੇ ਪੈਣ। ਚਲੋ ਉਹ ਕੰਮ ਵੀ ਕਰੀ ਜਾਣ ਤਾਂ ਨਹੀਂ ਤਾਂ ਫੂਡ ਵੀ ਜਿਹੜਾ ਆ ਉਹ ਵੇਸਟ ਹੋ ਜਾਣਾ ਆ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਇਸ ਦੇ ਨਾਲ ਸੰਬੰਧਿਤ ਗੱਲ ਕਰਦੇ ਜਾਈਏ, ਜਿੱਦਾਂ ਆਪਾਂ ਸਵੇਰੇ ਵੀ ਦੱਸਿਆ ਸੀਗਾ ਵੀ ਬਿਜ਼ਨਸ ਲੋਨ ਪ੍ਰੋਗਰਾਮ ਜਿਹੜਾ ਆ ਉਹ ਸ਼ੁਰੂ ਹੋਇਆ ਅਤੇ ਪਹਿਲਾ ਦਿਨ ਕਹਿੰਦੇ ਕਾਫੀ ਕਾਇਓਟਿਕ ਜਿਹੜਾ ਉਹ
ਰਿਹਾ ਸੀਗਾ। ਤਕਰੀਬਨ $350 ਬਿਲੀਅਨ ਦੇ ਸਟਿਮੂਲਸ ਪੈਕੇਜ ਦੇ ਵਿੱਚ ਜਿਹੜਾ PPP ਜਿਹੜਾ ਪਲਾਨ ਸੀਗਾ, ਪੇਰੋਲ ਪ੍ਰੋਟੈਕਸ਼ਨ ਪ੍ਰੋਗਰਾਮ ਜਿਹੜਾ ਆ, ਉਸ ਦੀ ਸ਼ੁਰੂਆਤ ਹੋਈ ਆ। ਅਜੇ ਕਈ ਬੈਂਕਾਂ ਨੇ ਆਪਣੇ ਲਾਗੂ ਨਹੀਂ ਕੀਤਾ। ਸੋ ਜਿੰਨੇ ਵੀ ਸਮਾਲ ਬੈਂਕ ਆਪਣੇ ਸਮਾਲ ਜਿਹੜੇ ਬਿਜ਼ਨਸ ਆ, ਆਪੋ ਆਪਣੇ ਬੈਂਕ ਦੇ ਨਾਲ ਗੱਲ ਕਰਨ ਵੀ ਜੇ ਅਸੀਂ PPP ਦੇ ਅਧੀਨ ਕੁਛ ਲੋਨ ਲੈਣਾ ਚਾਹੁੰਦੇ ਹਾਂ ਤਾਂ ਤੁਸੀਂ ਕਿਸ ਤਰੀਕੇ ਦੇ ਨਾਲ ਅਪਲਾਈ ਕਰ ਸਕਦੇ ਆ। ਕਈ ਐਪਲੀਕੇਸ਼ਨ ਜਿਹੜੀਆਂ ਆਈਆਂ, ਕਿੱਥੇ ਅਪਲਾਈ ਕਰਨਾ, ਕਿਵੇਂ ਕਰਨਾ ਆ। ਆਈ ਥਿੰਕ ਉਸ ਚੀਜ਼ ਦੇ ਲਈ ਤੁਹਾਡੇ ਲਈ ਬੈਸਟ ਜਿਹੜਾ ਆ ਉਹ ਤੁਹਾਡਾ ਬੈਂਕ ਹੀ ਜਿਹੜਾ ਉਹ ਰਹੂਗਾ, ਜਿਹਦੇ ਕੋਲ ਆਲਰੇਡੀ ਤੁਹਾਡਾ ਕੋਈ ਨਾ ਕੋਈ ਲੋਨ ਜਿਹੜਾ ਉਹ ਚੱਲ ਰਿਹਾ ਹੋਊਗਾ ਵੀ ਇਹ ਜਿਹੜਾ PPP ਪਲਾਨ ਆ ਉਸ ਦੇ ਵਿੱਚ ਕਿੱਦਾਂ ਤੁਸੀਂ ਉਹ ਅਪਲਾਈ ਕਰ ਸਕਦੇ ਆ। ਜਿਹੜੇ ਹਰਜੋਤ ਸਿੰਘ ਜੀ, ਤੁਸੀਂ ਲੇਆਫਸ ਦੀ ਜਿਹੜੀ ਗੱਲ ਕਰ ਰਹੇ ਸੀ, ਜਿਹੜੇ ਰਾਸ਼ਟਰਪਤੀ ਟਰੰਪ ਦਾ ਖੁਦ ਦਾ ਆਪਣਾ ਜਿਹੜਾ ਆਰਗੇਨਾਈਜੇਸ਼ਨ ਆ, ਉਹਨਾਂ ਨੇ 1500 EMPLOYE ਜਿਹੜਾ ਆ ਉਹ ਲੇਆਫ ਕਰਤਾ ਆ। ਉਹਨਾਂ ਦੇ ਬਿਜ਼ਨਸ ਦੇ ਉੱਤੇ ਵੀ ਇਸ ਦਾ ਅਸਰ ਆ ਉਹ ਪਿਆ ਹੈਗਾ ਆ, ਕਿਉਂਕਿ ਪਤਾ ਹੀ ਆ ਵੀ ਉਹਨਾਂ ਦੇ ਜਿਹੜੇ ਹੋਟਲਸ ਦਾ ਜਿਹੜਾ ਕਾਫੀ ਹੈਗਾ ਆ, ਬਹੁਤ ਸਾਰੇ ਥਾਵਾਂ ਦੇ ਉੱਤੇ ਟਰੰਪ ਟਾਵਰਸ ਜਿਹੜੇ ਆ ਉਹ ਚੱਲਦੇ ਨੇ। ਸੋ ਇਸ ਤਰੀਕੇ ਦੇ ਨਾਲ ਜਿਹੜਾ ਅਸਰ ਪਿਆ। ਕਹਿੰਦੇ 17 ਜਿਹੜੀਆਂ ਇਸ ਟਾਈਮ ਰਾਸ਼ਟਰਪਤੀ ਟਰੰਪ ਦੇ ਕਲੱਬ ਅਤੇ ਹੋਟਲ ਇਸ ਟਾਈਮ ਬੰਦ ਜਿਹੜੇ ਉਹ ਪਏ ਨੇ, ਅਤੇ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਦੇ ਵਿੱਚ ਪੂਰੇ ਨਹੀਂ, ਉਹਨਾਂ ਦੇ ਕਾਫੀ ਘੱਟ ਜਿਹੜੇ EMPLOYE ਆ ਉਹਨਾਂ ਦੇ ਸਹਾਰੇ ਜਿਹੜਾ ਉਹ ਕੰਮ ਚੱਲ ਰਿਹਾ ਹੈਗਾ ਆ। ਜੀ, ਸੋ ਬਿਲਕੁਲ ਜਿਹੜਾ SBA ਲੋਨ ਹੈਗਾ ਆ, ਇਹ ਪੇਰੋਲ ਪ੍ਰੋਟੈਕਸ਼ਨ ਜਿਹੜਾ SBA ਲੋਨ ਹੈਗਾ, ਇਹਦੇ ਮੁਤਾਬਕ ਜਿੰਨਾ ਵੀ ਤੁਹਾਡਾ ਪੇਰੋਲ ਸੀ ਪਿਛਲੇ ਸਾਲ ਦਾ, ਉਹਨੂੰ 1 ਮਹੀਨੇ 'ਤੇ ਡਿਵਾਈਡ ਕਰਕੇ, ਮੰਨ ਲਓ ਵੀ 2,40,000 ਸੀ, ਜੇ 1 ਮਹੀਨੇ ਦਾ ਉਹ ਤੁਹਾਡਾ 20,000 ਬਣ ਗਿਆ ਅਤੇ ਉਹਨੂੰ 2.5 ਟਾਈਮ ਤੁਹਾਨੂੰ ਲੋਨ ਮਿਲ ਜੂਗਾ, $50,000 ਮਤਲਬ। ਸੋ ਉਹਦੇ ਵਿੱਚੋਂ ਜੇ ਤੁਸੀਂ ਕਹਿੰਦੇ ਵੀ EMPLOYE ਲੇ ਆਫ ਨਹੀਂ ਕਰਦੇ, ਪਲੱਸ ਕੁਛ ਮਨੀ ਤੁਹਾਡਾ ਯੂਟਿਲਿਟੀ ਬਿਲਸ ਵਗੈਰਾ ਚਲਾ ਜਾਂਦਾ, ਅਤੇ ਉਹ ਮਾਫ ਹੋ ਸਕਦਾ ਆ। ਉਹਦੇ ਲਈ ਤੁਹਾਨੂੰ ਬਾਅਦ ਦੇ ਵਿੱਚ ਕਰਨਾ ਪੈਣਾ। ਸੋ ਇਹ ਸਾਰੀਆਂ ਤੁਹਾਡੀਆਂ ਜਿਹੜੀਆਂ ਲੋਕਲ ਬੈਂਕ ਆ, ਜਿੱਥੇ ਜਿੱਥੇ ਤੁਹਾਡਾ ਬਿਜ਼ਨਸ ਅਕਾਊਂਟ ਆ, ਉਹਨਾਂ ਨਾਲ ਗੱਲ ਕਰੋ। ਪਰ ਬੈਂਕਾਂ ਵੀ ਅੱਜ ਬਹੁਤ ਜ਼ਿਆਦਾ ਜਿਹੜੇ ਬੈਂਕ ਹੈਗੀਆਂ ਆ, ਉਹਨਾਂ ਨੂੰ ਪ੍ਰੋਬਲਮ ਚੱਲ ਰਹੀ ਸੀ। ਮੈਂ ਖੁਦ ਜਿਹੜੀ ਆ ਚੇਜ਼ ਬੈਂਕ, ਉਹਨੂੰ ਵੀ ਕੰਟੈਕਟ ਕੀਤਾ, ਵੈਲਸ ਫਾਰਗੋ ਵੀ। ਸੋ ਐਪਲੀਕੇਸ਼ਨਾਂ ਨਹੀਂ ਲੈ ਰਹੇ ਸੀ। ਬੈਂਕ ਆਫ ਅਮਰੀਕਾ ਨੇ ਸ਼ੁਰੂ ਕੀਤੀ ਆ, ਬਹੁਤ ਸਾਰੀਆਂ ਹੋਰ ਬੈਂਕਾਂ, ਔਨਲਾਈਨ ਬੈਂਕਾਂ, ਉਹਨਾਂ ਨੇ ਸ਼ੁਰੂ ਕੀਤੀ ਆ, ਕਿਉਂਕਿ ਫਸਟ ਕਮ ਫਸਟ ਸਰਵ ਵਾਲਾ ਕੰਮ ਇਹਦੇ 'ਚ ਵੀ ਹੈਗਾ ਆ। ਸਵੇਰੇ ਹੀ 12 ਵਜੇ ਤਾਈਂ 10,000 ਤੋਂ ਵੱਧ ਜਿਹੜੇ ਸਮਾਲ ਬਿਜ਼ਨਸਿਸ ਆ, ਉਹਨਾਂ ਨੇ ਲੋਨ ਇਹਦੇ ਲਈ ਅਪਲਾਈ ਕਰ ਦਿੱਤਾ ਸੀ। ਸੋ ਜਿਹੜੀ ਬੈਂਕ 'ਚ ਤੁਹਾਡਾ ਅਕਾਊਂਟ ਹੈਗਾ ਆ, ਮੋਸਟ ਪ੍ਰੋਬਬਲੀ ਸਾਰੀਆਂ ਜਿੰਨੀਆਂ ਵੀ ਵੱਡੀਆਂ ਬੈਂਕਾਂ ਹੈਗੀਆਂ ਉਹ SBA ਲੋਨ ਕਰਦੀਆਂ ਹੀ ਆ। ਅਤੇ ਇਹ ਬੈਂਕ ਦੇ ਆਫਿਸ ਜਾ ਕੇ ਨਹੀਂ ਹੋਣਾ, ਮੋਸਟਲੀ ਸਾਰੇ ਔਨਲਾਈਨ ਹੀ ਕਰੂਗੇ। ਪੇਪਰ ਵਰਕ ਜ਼ਿਆਦਾ ਨਹੀਂ। ਉਹਨਾਂ ਨੇ ਪਿਛਲੇ ਸਾਲ ਦਾ ਪੇਰੋਲ ਵਗੈਰਾ ਉਹ ਮੰਗਦੇ ਆ, ਕਦੋਂ ਤੁਹਾਡਾ ਬਿਜ਼ਨਸ ਸਟਾਰਟ ਹੋਇਆ। ਸੋ ਉਹਦੀ ਡਿਟੇਲ ਤੁਸੀਂ ਆਪਣੇ ਬੈਂਕ ਦੇ ਨਾਲ ਗੱਲ ਕਰ ਲਿਓ, ਆਪਣੇ ਅਕਾਊਂਟੈਂਟ ਤੋਂ ਪੇਪਰ ਵਰਕ ਲੈ ਲਿਓ। ਸੋ ਇਹ ਵਧੀਆ ਪ੍ਰੋਗਰਾਮ ਹੈਗਾ। ਬਾਕੀ ਜਿਹੜਾ ਅਨਪਲਾਈਮੈਂਟ ਵਾਲਾ ਆ, ਉਹ ਵੱਖ-ਵੱਖ ਆਈ ਜਾਂਦੇ। ਕੋਈ ਕਹਿੰਦਾ ਸੀ ਜੀ 6 ਮਹੀਨੇ ਲੱਗ ਜੂਗੇ, 3 ਮਹੀਨੇ ਲੱਗ ਜੂਗੇ। ਅੱਜ ਲੇਟੈਸਟ ਜਿਹੜੇ ਟ੍ਰੇਜਰ ਸੈਕਟਰੀ ਆ, ਉਹਨਾਂ ਨੇ ਕਿਹਾ 2 ਵੀਕਾਂ ਦੇ ਵਿੱਚ ਤੁਹਾਨੂੰ ਜਿਹੜੇ ਆ $1,200 ਵਾਲੇ ਚੈੱਕ ਆਉਣੇ ਸ਼ੁਰੂ ਹੋ ਜੂਗੇ। ਉਹਨਾਂ ਨੇ ਜਿਹੜਾ ਡਾਇਰੈਕਟ ਡਿਪੋਜ਼ਿਟ ਦਾ ਜਿਹੜਾ 7 ਅਪ੍ਰੈਲ ਦਾ ਜਿਹੜਾ ਦਿਨ ਆਖਿਆ ਵੀ ਉਦੋਂ ਤੋਂ ਜਿਹੜੇ ਉਹ ਹੋਣੇ ਸ਼ੁਰੂ ਹੋ ਸਕਦੇ ਨੇ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, ਵਾਸ਼ਿੰਗਟਨ ਪੋਸਟ ਨੇ ਕਿਹਾ ਵੀ ਉਹਨਾਂ ਦੇ ਹੱਥ ਇੱਕ ਮੈਮੋ ਲੱਗਾ ਹੈ, ਜਿਸ ਦੇ ਵਿੱਚ ਅਟਾਰਨੀ ਜਨਰਲ ਵਿਲੀਅਮ ਬਾਰ ਉਹਨਾਂ ਨੇ ਆਖਿਆ ਆ ਵੀ ਜਿਹੜੇ ਕਈ ਫੈਡਰਲ ਇਨਮੇਟਸ ਆ ਉਹਨਾਂ ਨੂੰ ਰਿਲੀਜ਼ ਕੀਤਾ ਜਾ ਸਕਦਾ। ਉਹ ਉਸ ਮੈਮੋ ਦੇ ਵਿੱਚ ਆਰਡਰ ਨੇ। ਖਾਸ ਕਰਕੇ ਕਹਿੰਦੇ ਵੀ ਉਹ ਲੋਕ ਜਿਹੜੇ ਇਨਮੇਟਸ, ਉਹ ਕੈਦੀ ਜਿਨ੍ਹਾਂ ਦੀਆਂ ਪ੍ਰੀ ਐਗਜ਼ਿਸਟਿੰਗ ਕੰਡੀਸ਼ਨਸ ਹੈਗੀਆਂ ਆ ਅਤੇ ਉਹਨਾਂ ਨੂੰ ਕਰੋਨਾ ਵਾਇਰਸ ਹੋਣ ਦਾ ਜਿਹੜਾ ਖਤਰਾ ਬਣਿਆ ਹੋਇਆ ਆ। ਆਲਰੇਡੀ ਕਈ ਜਿਹੜੇ ਕੈਦੀ ਆ ਉਹਨਾਂ ਦੀ ਜਿਹੜੀ ਮੌਤ ਆ ਕਰੋਨਾ ਵਾਇਰਸ ਦੇ ਕਰਕੇ ਹੋ ਚੁੱਕੀ ਆ। ਓਕਡੇਲ ਦੇ ਵਿੱਚ 5 ਮੌਤਾਂ, ਐਲਕਟਨ ਦੇ ਵਿੱਚ ਜਿਹੜੀਆਂ 2 ਮੌਤਾਂ ਕਰੋਨਾ ਵਾਇਰਸ ਦੇ ਨਾਲ ਜੋੜ ਕੇ ਜਿਹੜੀਆਂ ਆ ਉੱਥੇ ਦੇਖੀਆਂ ਜਾ ਰਹੀਆਂ ਨੇ। ਸੋ ਇਹ ਹੁਣ ਜਿਹੜੇ ਆ ਇਹ ਤਕਰੀਬਨ ਸਾਰੇ ਸੂਬਿਆਂ ਦੇ ਵਿੱਚ, ਸਾਰੀਆਂ ਕਾਉਂਟੀਜ਼ ਦੇ ਵਿੱਚ ਇੱਦਾਂ ਇਨਮੇਟਸ ਕੈਦੀਆਂ ਨੂੰ ਜਿਹੜਾ ਉਹ ਛੱਡਿਆ ਜਾ ਰਿਹਾ ਆ, ਜਾਂ ਜਿੱਥੇ ਇੱਕ ਤਾਂ ਕਪੈਸਿਟੀ ਤੋਂ ਵੱਧ ਨੇ, ਅਤੇ ਜਾਂ ਜਿੱਥੇ ਸੋਸ਼ਲ ਡਿਸਟੈਂਸਿੰਗ ਕਰਨੀ ਜਿਹੜੀ ਔਖੀ ਆ, ਅਤੇ ਜਾਂ ਉਹ ਕੈਦੀ ਜਿਨ੍ਹਾਂ ਨੂੰ ਕਰੋਨਾ ਵਾਇਰਸ ਹੋਣ ਦਾ ਜ਼ਿਆਦਾ ਖਤਰਾ ਬਣਿਆ ਪਿਆ ਹੈਗਾ ਆ। ਜੀ ਬਿਲਕੁਲ। ਅਤੇ ਉੱਧਰ ਜੀ ਹਰਜੋਤ ਜੀ, ਇਸੇ ਤਰ੍ਹਾਂ ਜੇ ਆਪਾਂ ਲੋਕਲ ਗੱਲ ਕਰਦੇ ਜਾਈਏ, ਸਾਡੇ ਲਾਗੇ ਜਿਹੜੀ ਕੋਂਟਰਾ ਕੋਸਟਾ ਕਾਉਂਟੀ ਹੈਗੀ ਆ ਕੈਲੀਫੋਰਨੀਆ ਦੇ ਵਿੱਚ, ਉਹਨਾਂ ਨੇ ਅੱਜ ਆਰਡਰ ਇਸ਼ੂ ਕੀਤਾ ਫॉर ਮਾਸ ਆਈਸੋਲੇਸ਼ਨ ਐਂਡ ਕੁਆਰੰਟਾਈਨ ਆਰਡਰ ਫॉर ਪੀਪਲ ਵਿਦ COVID-19 ਐਂਡ ਦੇਅਰ ਕਲੋਜ਼ ਕੰਟੈਕਟਸ। ਸੋ ਉਹਨਾਂ ਨੇ ਕਿਹਾ ਵੀ ਜਿਹੜਾ ਵੀ ਕੋਈ ਬੰਦਾ ਕਿਸੇ ਨੂੰ ਮਾੜਾ ਮੋਟਾ ਵੀ ਹੋਇਆ ਹੈਗਾ ਆ, ਜਿਹੜਾ ਲੱਛਣ ਹੈਗੇ ਆ ਕਿਸੇ ਤਰ੍ਹਾਂ ਦੇ, ਉਹਨਾਂ ਦੇ ਜਿੰਨੇ ਵੀ ਰਿਸ਼ਤੇਦਾਰ ਜਿਹਨੂੰ ਕਿਤੇ ਵੀ ਉਹ ਮਿਲੇ ਆ, ਕੰਮ 'ਤੇ ਮਿਲੇ, ਕਿਤੇ ਵੀ ਮਿਲੇ ਆ, ਉਹਨਾਂ ਨੂੰ ਘਰਾਂ ਦੇ ਵਿੱਚ ਬੈਠਣ ਦੀ ਹਦਾਇਤ ਕੀਤੀ ਗਈ ਆ। ਕੋਂਟਰਾ ਕੋਸਟਾ ਕਾਉਂਟੀ ਦੇ ਹੈਲਥ ਆਫਿਸਰ ਡਾਕਟਰ ਕ੍ਰਿਸ ਫਾਮੀਟਿਆਨੋ ਜਿਹੜੇ ਆ, ਉਹਨਾਂ ਨੇ ਅੱਜ ਅਨਾਊਂਸ ਕੀਤਾ ਵੀ ਇਹ ਇਮੀਡੀਏਟਲੀ ਸਾਨੂੰ ਕਰਨਾ ਪੈਣਾ ਆ।
ਹੁਣ ਤੱਕ ਫਰਾਈਡੇ ਤੱਕ ਉਹਨਾਂ ਦੇ ਕੋਲ 307 ਦੇ ਕਰੀਬ ਕੰਟਰਾ ਕੋਸਟਾ ਕਾਉਂਟੀ ਦੇ ਵਿੱਚ ਕੇਸ ਸੀ, ਪਰ ਉਹ ਕਹਿੰਦੇ ਆਉਣ ਵਾਲੇ ਦਿਨਾਂ 'ਚ ਇਹ ਗਿਣਤੀ ਬਹੁਤ ਜ਼ਿਆਦਾ ਵੱਧ ਸਕਦੀ ਆ। ਜੀ ਜੀ। ਉਧਰ ਵਿਸਕੌਨਸਨ ਦੇ ਵਿੱਚ ਜਿਹੜੀਆਂ ਆਉਂਦੇ ਮੰਗਲਵਾਰ ਨੂੰ ਕਹਿੰਦੇ ਪ੍ਰਾਇਮਰੀਜ਼ ਹੋਣੀਆਂ ਸੀਗੀਆਂ, ਉਸ ਦੇ ਉੱਤੇ ਗਵਰਨਰ ਕਹਿੰਦੇ ਆ ਵੀ ਪ੍ਰਾਇਮਰੀਜ਼ ਨੂੰ ਜਿਹੜੀਆਂ ਗਾਂਹ ਪਾਇਆ ਜਾਵੇ, ਪਰ ਜਿਹੜੇ ਉਹ ਮੰਨ ਨਹੀਂ ਰਹੇ। ਉੱਧਰ ਗਵਰਨਰ ਨੇ ਇਹ ਆਖਿਆ ਵੀ ਕਿਉਂ ਨਾ ਆਪਾਂ ਸਾਰਿਆਂ ਨੂੰ ਮੇਲ ਇਨ ਜਿਹੜੇ ਆ ਬੈਲਟ ਘੱਲ ਦਿੱਤੇ ਜਾਣ ਅਤੇ 26 ਤਰੀਕ ਤੱਕ ਸਮਾਂ ਦੇ ਦਿੱਤਾ ਜਾਵੇ ਵੀ ਉਹਦੇ ਵਿੱਚ ਭਰ ਕੇ ਜਿਹੜੇ ਉਹ ਘੱਲ ਦਿਓ। ਅਤੇ ਰਿਪਬਲਿਕਨ ਕਹਿੰਦੇ ਉਹ ਮੰਨਣ ਹੀ ਨਹੀਂ ਦੇ, ਵੀ ਕਹਿੰਦੇ ਨਹੀਂ ਜੀ 3 ਤਰੀਕ ਨੂੰ ਹੀ ਜਿਹੜੀ ਆ ਉੱਥੇ ਜਿਹੜੀ ਪ੍ਰਾਇਮਰੀ ਹੋਊਗੀ। ਹੁਣ ਇਹ ਰਿਪਬਲਿਕਨਾਂ ਨੂੰ ਜਿਹੜਾ ਉਹ ਪੁੱਛਣ ਵਾਲਾ ਹੋਵੇ ਕੋਈ ਵੀ ਭਾਈ ਜੇ ਉਹਦੇ ਕਰਕੇ ਕਿ ਕਰੋਨਾ ਵਾਇਰਸ ਜ਼ਿਆਦਾ ਫੈਲ ਗਿਆ ਵੋਟਾਂ ਪਾਉਣ ਆਏ ਦੇ ਕਰਕੇ, ਅਤੇ ਜੇ ਕਿਸੇ ਦੀ ਮੌਤ ਹੋ ਗਈ ਤਾਂ ਉਹਦੇ ਲਈ ਜ਼ਿੰਮੇਵਾਰ ਜਿਹੜਾ ਉਹ ਕੌਣ ਹੋਊਗਾ। ਸੋ ਜਿਹੜੇ ਫੈਡਰਲ ਅਪੀਲ ਕੋਰਟ ਨੇ ਉੱਦਾਂ ਕਹਿੰਦੇ ਰਿਫਿਊਜ਼ ਕਰ ਦਿੱਤਾ ਆ ਵੀ ਐਬਸੈਂਟੀ ਵੋਟਿੰਗ ਐਕਸਟੈਂਸ਼ਨ ਜਿਹੜੀ ਉੱਥੇ ਦਿੱਤੀ ਗਈ ਆ ਉਸ ਨੂੰ ਬਲੌਕ ਕਰਨ ਦੇ ਲਈ ਜਿਹੜੇ ਰਿਪਬਲਿਕਨਸ ਦੀ ਉੱਥੇ ਮੰਗ ਸੀਗੀ। ਸੋ ਆਈ ਥਿੰਕ ਆਉਣ ਵਾਲੇ ਦਿਨਾਂ 'ਚ ਹੁਣ ਥੋੜ੍ਹਾ ਕਲੀਅਰ ਹੋਊਗਾ, ਕਿਉਂਕਿ ਵੀ ਸਿਰ 'ਤੇ ਆਈ ਪਈ ਹੈ ਪ੍ਰਾਇਮਰੀ। ਤਕਰੀਬਨ ਬਾਕੀ ਸਾਰੇ ਸੂਬਿਆਂ ਦੀਆਂ ਜਿਹੜੀਆਂ ਪ੍ਰਾਇਮਰੀਜ਼ ਆ ਉਹ ਜਿਹੜੀਆਂ ਹਾਲ ਦੀ ਘੜੀ ਉਹਨਾਂ ਨੇ ਅੱਗੇ ਪਾ ਦਿੱਤੀਆਂ ਗਈਆਂ। ਇੱਥੋਂ ਤੱਕ ਕਿ ਡੈਮੋਕ੍ਰੇਟ ਪਾਰਟੀ ਦੀ ਜਿਹੜੀ ਨੈਸ਼ਨਲ ਕਨਵੈਨਸ਼ਨ ਹੋਣੀ ਸੀਗੀ ਉਸ ਨੂੰ ਵੀ ਉਹਨਾਂ ਨੇ ਅਗਸਤ ਦੇ ਦੂਜੇ ਤੀਜੇ ਹਫ਼ਤੇ ਦੇ ਵਿੱਚ ਹਾਲ ਦੀ ਘੜੀ ਜਿਹੜਾ ਪੋਸਟਪੋਨ ਆ ਉਹ ਕਰ ਦਿੱਤਾ ਹੈ, ਅੱਗੇ ਪਾ ਦਿੱਤਾ ਹੈ। ਅਜੇ ਵੀ ਕੋਈ ਪੱਕੀ ਤਰੀਕ ਉਹਨਾਂ ਨੇ ਦਿੱਤੀ ਨਹੀਂ ਆ। ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕਹਿੰਦੇ ਆ ਵੀ ਉਹ ਫਿਰ ਬਾਅਦ ਦੇ ਵਿੱਚ ਤਰੀਕ ਦਿੱਤੀ ਜਾਊਗੀ। ਇਸ ਕੋਵਿਡ-19 ਦਾ ਕਰੋਨਾ ਵਾਇਰਸ ਦਾ ਆ ਰਹੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਉੱਤੇ ਕਾਫੀ ਜ਼ਿਆਦਾ ਜਿਹੜਾ ਅਸਰ ਹੋਊਗਾ। ਅਤੇ ਹੁਣ ਹਰਜੋਤ ਸਿੰਘ ਜੀ ਜਿਹੜੀਆਂ ਪ੍ਰਾਇਮਰੀਜ਼ ਵੀ ਹੋਣਗੀਆਂ ਉਹਨਾਂ ਦੀ ਆਲਰੇਡੀ ਆਪਾਂ ਨੂੰ ਪਤਾ ਵੀ ਪ੍ਰਾਇਮਰੀਜ਼ ਦੇ ਵਿੱਚ ਬਹੁਤ ਘੱਟ ਵੋਟਿੰਗ ਜਿਹੜੀ ਹੁੰਦੀ ਹੈ ਬਾਕੀ ਸਮਿਆਂ ਦੇ ਮੁਕਾਬਲੇ, ਇਸ ਦੇ ਕਰਕੇ ਹੋਰ ਵੀ ਜ਼ਿਆਦਾ ਘੱਟ ਵੋਟ ਪੈਣ ਦੇ ਜਿਹੜੇ ਉਹ ਅਸਾਰ ਇਸ ਟਾਈਮ ਬਣ ਚੁੱਕੇ ਹੋਏ ਨੇ। ਜੀ ਇੱਕ ਖਬਰ ਇਹ ਆ ਰਹੀ ਆ ਵੀ ਜਿਹੜੇ ਬਿਲ ਗੇਟਸ ਹੈਗੇ ਆ, ਮਾਈਕਰੋਸਾਫਟ ਦੇ ਡਾਇਰੈਕਟਰ ਅਤੇ ਫਾਊਂਡਰ ਵੀ ਰਹਿ ਚੁੱਕੇ ਆ, ਉਹਨਾਂ ਨੇ ਜਿਹੜਾ ਹੈਗਾ ਆ 7 ਕੰਪਨੀਆਂ ਜਿਹੜੀਆਂ ਕਰੋਨਾ ਵਾਇਰਸ ਦੇ ਟੀਕਾ ਜਾਂ ਉਹਦੀ ਦਵਾਈ ਤਿਆਰ ਕਰਨ ਦੇ ਉੱਤੇ ਕੰਮ ਕਰ ਰਹੀਆਂ, ਉਹਨਾਂ ਨੂੰ ਬਿਲੀਅਨਸ ਆਫ ਡਾਲਰ ਜਿਹੜੇ ਆ ਉਹ ਦੇਣ ਦਾ ਵਾਅਦਾ ਕੀਤਾ ਹੈਗਾ ਆ। ਸੋ ਉਹ ਕਹਿੰਦੇ ਵੀ ਉਹਨਾਂ 'ਚ ਬਹੁਤ ਸਾਰੇ ਡਾਲਰ ਜਿਹੜੇ ਵੇਸਟ ਵੀ ਹੋਣਗੇ, ਕਿਉਂਕਿ ਪਤਾ ਨਹੀਂ ਰਿਜ਼ਲਟ ਕੀ ਨਿਕਲਣਾ, ਪਰ ਇਹ ਵਧੀਆ ਜਿਹੜਾ ਉਹਨਾਂ ਨੇ ਜਿਹੜਾ ਇਨੀਸ਼ੀਏਟਿਵ ਲਿਆ ਜਿਹਦੇ ਵਿੱਚ ਬਿਲੀਅਨਸ ਆਫ ਡਾਲਰ ਉਹਨਾਂ ਨੇ ਆਪਣੇ ਪੈਸੇ ਜਿਹੜੇ ਦਿੱਤੇ ਹੈਗੇ ਆ 7 ਕੰਪਨੀਆਂ ਜਿਹੜੀਆਂ ਕਰੋਨਾ ਵਾਇਰਸ ਦੀ ਕਿਉਰ ਕਰਨ ਦੇ ਲਈ ਕੋਈ ਨਾ ਕੋਈ ਚਾਹੇ ਦਵਾਈ ਜਾਂ ਕੋਈ ਟੀਕਾ ਤਿਆਰ ਕਰ ਰਹੀਆਂ, ਵੈਕਸੀਨ ਵਗੈਰਾ ਕੋਈ ਵੀ ਤਿਆਰ ਕਰ ਰਹੇ ਹਨ। ਜੀ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਆਪਾਂ ਕੈਲੀਫੋਰਨੀਆ ਦੇ ਵੀ ਜੇ ਜ਼ਿਕਰ ਕਰਦੇ ਜਾਈਏ ਵੀ ਕਿੰਨਾ ਕਾਉਂਟੀਆਂ ਦੇ ਵਿੱਚ ਕੀ ਜਿਹੜੇ ਹਾਲਾਤ ਆ ਉਹ ਬਣੇ ਪਏ ਆ, ਅਤੇ ਆਪਾਂ ਸਦਰਨ ਕੈਲੀਫੋਰਨੀਆ ਤੋਂ ਜੇ ਸ਼ੁਰੂ ਕਰਦੇ ਜਾਈਏ, ਸੈਨ ਡਿਏਗੋ ਕਾਉਂਟੀ ਦੇ ਵਿੱਚ 1112 ਜਿਹੜੇ ਮਾਮਲੇ ਨੇ ਜਿਹਦੇ ਵਿੱਚ 17 ਮੌਤਾਂ ਦੱਸੀਆਂ ਗਈਆਂ ਨੇ। ਔਰੰਜ ਕਾਉਂਟੀ 'ਚ 711 ਮਾਮਲੇ ਨੇ, 13 ਮੌਤਾਂ ਨੇ। ਸਭ ਤੋਂ ਵੱਧ ਜਿਹੜੀ ਲਾਸ ਐਂਜਲਿਸ ਕਾਉਂਟੀ 'ਚ 4566 ਮਾਮਲੇ ਅਤੇ 99 ਜਿਹੜੀਆਂ ਮੌਤਾਂ ਨੇ। ਰਿਵਰਸਾਈਡ ਦੇ ਵਿੱਚ 638 ਮਾਮਲੇ, 15 ਮੌਤਾਂ। ਇੰਪੀਰੀਅਲ ਕਾਉਂਟੀ 'ਚ 52 ਜਿਹੜੇ ਮਾਮਲੇ ਨੇ ਅਤੇ 1 ਮੌਤ ਆ। ਸੈਨ ਬਰਨਾਰਡੀਨੋ ਕਾਉਂਟੀ 'ਚ 304 ਮਾਮਲੇ, 8 ਜਿਹੜੀਆਂ ਮੌਤਾਂ ਨੇ। ਕਰਨ ਕਾਉਂਟੀ ਬੇਕਰਸਫੀਲਡ ਵਾਲੇ ਇਲਾਕੇ 'ਚ 199 ਮਾਮਲੇ, 2 ਮੌਤਾਂ ਨੇ। ਵੈਂਚੂਰਾ ਕਾਉਂਟੀ 'ਚ 177 ਮਾਮਲੇ, 6 ਮੌਤਾਂ। ਸੈਂਟਾ ਬਾਰਬਰਾ ਕਾਉਂਟੀ ਦੇ ਵਿੱਚ 139 ਮਾਮਲੇ, 1 ਮੌਤ। ਸੈਨ ਲੂਇਸ ਓਬਿਸਪੋ ਕਾਉਂਟੀ 'ਚ 93 ਜਿਹੜੇ ਮਾਮਲੇ ਨੇ, ਉਸ ਦੇ ਵਿੱਚ ਕੋਈ ਮੌਤ ਨਹੀਂ। ਕਿੰਗਸ ਕਾਉਂਟੀ ਦੇ ਵਿੱਚ 5 ਮਾਮਲੇ, ਕੋਈ ਮੌਤ ਨਹੀਂ। ਟੁਲੈਰੀ ਕਾਉਂਟੀ ਦੇ ਵਿੱਚ 81 ਮਾਮਲੇ, 2 ਮੌਤਾਂ ਨੇ। ਫਰੈਜ਼ਨੋ ਕਾਉਂਟੀ ਦੇ ਵਿੱਚ 94 ਮਾਮਲੇ ਨੇ, ਕੋਈ ਮੌਤ ਨਹੀਂ ਆ। ਮਡੇਰਾ ਕਾਉਂਟੀ ਦੇ ਵਿੱਚ 28 ਮਾਮਲੇ, 1 ਮੌਤ। ਮਰਸੈਡ ਕਾਉਂਟੀ 'ਚ 16 ਮਾਮਲੇ ਨੇ। ਸੈਨ ਬਨੀਟੋ ਕਾਉਂਟੀ 'ਚ 23 ਮਾਮਲੇ, 1 ਮੌਤ। ਮੋਨਰੇ ਕਾਉਂਟੀ ਦੇ ਵਿੱਚ 53 ਮਾਮਲੇ, 2 ਮੌਤਾਂ। ਇਸੇ ਤਰ੍ਹਾਂ ਜਿਹੜੀ ਆਪਣੇ ਸੈਂਟਾ ਕਰੂਜ਼ ਕਾਉਂਟੀ 'ਚ 57 ਮਾਮਲੇ, 1 ਮੌਤ। ਮਰਸੈਡ ਕਾਉਂਟੀ 16 ਮਾਮਲੇ। ਸਟੈਨਿਸਲਾਸ ਕਾਉਂਟੀ ਦੇ ਵਿੱਚ 51 ਮਾਮਲੇ ਨੇ। ਸੈਨ ਮਕੀਨ ਕਾਉਂਟੀ 'ਚ 180 ਮਾਮਲੇ, 10 ਮੌਤਾਂ ਨੇ। ਸੈਂਟਾ ਕਲਾਰਾ ਕਾਉਂਟੀ 'ਚ 1094 ਮਾਮਲੇ, 38 ਮੌਤਾਂ। ਸੈਨ ਮਟੇਓ ਕਾਉਂਟੀ 'ਚ 486 ਜਿਹੜੇ ਮਾਮਲੇ, 13 ਮੌਤਾਂ। ਸੈਨ ਫਰਾਂਸਿਸਕੋ ਦੇ ਵਿੱਚ 497 ਮਾਮਲੇ, 7 ਮੌਤਾਂ। ਅਲਾਮੀਡਾ ਕਾਉਂਟੀ 'ਚ 443 ਮਾਮਲੇ, 12 ਮੌਤਾਂ। ਕੰਟਰਾ ਕੋਸਟਾ ਕਾਉਂਟੀ 'ਚ 307 ਮਾਮਲੇ, 3 ਮੌਤਾਂ। ਸਲਾਨੋ ਕਾਉਂਟੀ 'ਚ 61 ਮਾਮਲੇ, 1 ਮੌਤ। ਨਾਪਾ ਕਾਉਂਟੀ 'ਚ 18 ਮਾਮਲੇ, 1 ਮੌਤ। ਸੋਨੋਮਾ ਕਾਉਂਟੀ 'ਚ 95 ਮਾਮਲੇ, 2 ਮੌਤਾਂ। ਮਰੀਨ ਕਾਉਂਟੀ 'ਚ 118 ਮਾਮਲੇ, 6 ਮੌਤਾਂ। ਸੈਕਰਾਮੈਂਟੋ ਕਾਉਂਟੀ 'ਚ 390 ਮਾਮਲੇ, 10 ਮੌਤਾਂ। ਅਤੇ ਅਲਡਰਾਡੋ ਕਾਉਂਟੀ 'ਚ 19 ਮਾਮਲੇ ਨੇ। ਐਮਾਡੋਰ ਕਾਉਂਟੀ 'ਚ 3 ਮਾਮਲੇ। ਕੈਲਾਬਰਸ ਕਾਉਂਟੀ ਦੇ ਵਿੱਚ ਵੀ 3 ਮਾਮਲੇ। ਟੋਲੋਮੀ ਕਾਉਂਟੀ 'ਚ 2 ਮਾਮਲੇ। ਮੋਨੋ ਕਾਉਂਟੀ 'ਚ 18 ਮਾਮਲੇ। ਐਲਪਾਈਨ ਕਾਉਂਟੀ 'ਚ 1 ਮਾਮਲਾ।
ਪਲੇਸਰ ਕਾਊਂਟੀ 97 ਮਾਮਲੇ ਤੇ 2 ਮੌਤਾਂ ਨੇ। ਤੇ ਇਸੇ ਤਰੀਕੇ ਦੇ ਨਾਲ ਯੋਲੋ ਕਾਊਂਟੀ 'ਚ 33 ਮਾਮਲੇ, 1 ਮੌਤ ਜਿਹੜੀ ਸਾਹਮਣੇ ਆਈ ਆ। ਕਲੂਸਾ ਕਾਊਂਟੀ ਦੇ ਵਿੱਚ 1 ਮਾਮਲਾ ਹੀ ਹੈ। ਸਟਰ ਕਾਊਂਟੀ ਦੇ ਵਿੱਚ 14 ਮਾਮਲੇ ਤੇ 1 ਜਿਹੜੀ ਮੌਤ ਦੀ ਖਬਰ ਹੈਗੀ ਆ। ਯੂਬਾ ਕਾਊਂਟੀ ਦੇ ਵਿੱਚ 8 ਮਾਮਲੇ ਜਿਹੜੇ ਉਹ ਦੱਸੇ ਗਏ ਨੇ। ਨਵਾਡਾ ਕਾਊਂਟੀ 'ਚ 30 ਜਿਹੜੇ ਆ ਉਹ ਮਾਮਲੇ ਨੇ। ਬਿਊਟ ਕਾਊਂਟੀ ਦੇ ਵਿੱਚ 10 ਮਾਮਲੇ, ਗਲੈਨ ਕਾਊਂਟੀ 'ਚ 2, ਕਲੂਸਾ ਕਾਊਂਟੀ 'ਚ 1, ਮੈਂਡੋਸਿਨੋ ਕਾਊਂਟੀ ਦੇ ਵਿੱਚ 4 ਮਾਮਲੇ ਇਸ ਟਾਈਮ ਸਾਹਮਣੇ ਦੱਸੇ ਗਏ ਨੇ। ਤੇ ਪਲੂਮਸ ਕਾਊਂਟੀ ਦੇ ਵਿੱਚ 1 ਮਾਮਲਾ ਜਿਹੜਾ ਉਹ ਹੈਗਾ ਆ ਜੀ। ਸੋ ਸਾਡੇ ਸਰੋਤੇ ਕੁਝ ਸਟੇਟਾਂ ਦਾ ਪੁੱਛਦੇ ਸੀ। ਵਾਇਓਮਿੰਗ ਦੇ ਵਿੱਚ ਹੁਣ ਤੱਕ 166 ਲੋਕ ਜਿਹੜੇ ਕਰੋਨਾ ਵਾਇਰਸ ਨਾਲ ਪ੍ਰਭਾਵਿਤ ਹੈਗੇ ਆ। ਓਰੇਗਨ ਦੇ ਵਿੱਚ 899 ਕੇਸ ਪੋਜ਼ੀਟਿਵ ਆ ਤੇ 22 ਜਾਣਿਆਂ ਦੀ ਓਰੇਗਨ 'ਚ ਮੌਤ ਹੋ ਚੁੱਕੀ ਆ। ਸੋ ਇੱਕ ਸਰੋਤੇ ਪੁੱਛਦੇ ਸੀ ਵੀ ਲੋਨ ਅਸੀਂ ਆਲਰੇਡੀ ਜਿਹੜਾ SBA ਦੇ ਅਪਲਾਈ ਕਰ ਦਿੱਤਾ। ਸੋ SBA ਦੇ ਬਹੁਤ ਸਾਰੇ ਲੋਨ ਆ ਡਿਫਰੈਂਟ। ਇੱਕ ਉਹ ਗ੍ਰਾਂਟ ਵਾਲਾ ਸੀ ਜਿਹੜਾ ਤੁਸੀਂ ਪਹਿਲਾਂ ਕੀਤਾ ਸੀ। ਹੁਣ ਉਹਨਾਂ ਨੇ ਇੱਕ ਪੇਮੈਂਟ ਪ੍ਰੋਟੈਕਸ਼ਨ ਵਾਲਾ ਆ, ਪੇ ਚੈੱਕ ਪ੍ਰੋਟੈਕਸ਼ਨ ਵਾਲਾ ਆ, ਇੱਦਾਂ ਹੋਰ ਵੀ ਲੋਨ, ਬਹੁਤ ਲੋਨ ਆ। ਸੋ ਸਭ ਤੋਂ ਬੈਸਟ ਇਹ ਆ ਵੀ ਜਾਂ ਤਾਂ ਤੁਸੀਂ ਆਪਣੇ ਬੈਂਕ ਵਾਲਿਆਂ ਕੋਲ ਜਾਓ ਤੇ ਜਾਂ SBA.gov ਉੱਥੇ ਜਾ ਕੇ SBA.gov ਪੂਰੀ ਡਿਟੇਲ ਦਾ ਹਰ ਇੱਕ ਲੋਨ ਦੀ ਉੱਥੇ ਜਾ ਕੇ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਆ ਜੀ। ਸੈਨ ਫਰਾਂਸਿਸਕੋ ਨੇ ਜਿਹੜਾ ਹਰਜੋਤ ਸਿੰਘ ਜੀ ਜਿਹੜਾ ਲੋਕਡਾਊਨ ਆ ਉਸ ਦੇ ਵਿੱਚ ਥੋੜ੍ਹੀ ਜਿਹੀ ਉਹਨਾਂ ਨੇ ਸਖਤੀ ਕਰਨੀ ਜਿਹੜੀ ਸ਼ੁਰੂ ਕੀਤੀ ਆ। ਉਹਨਾਂ ਨੇ ਉੱਥੇ 5-6 ਜਿਹੜੇ ਹੈਗੇ ਨੇ ਹਰਜੋਤ ਸਿੰਘ ਜੀ ਬਿਜ਼ਨਸਿਸ, ਉਹਨਾਂ ਨੂੰ ਤੇ ਇੱਕ ਇੰਡੀਵਿਜੂਅਲ ਨੂੰ ਜਿਹੜਾ ਫਾਈਨ ਪਾਇਆ ਆ। ਉਹਨਾਂ ਦੀ ਜਿਹੜੀ ਪੁਲਿਸ ਡਿਪਾਰਟਮੈਂਟ, ਉਹਨਾਂ ਨੇ ਕਿਹਾ ਵੀ ਸਾਨੂੰ ਪਤਾ ਅਸੀਂ ਕਿਹਨੂੰ ਵਾਰਨਿੰਗ ਦੇ ਚੁੱਕੇ ਹਾਂ, ਦੂਜੀ ਵਾਰੀ ਜਾ ਕੇ ਅਸੀਂ ਵਾਰਨਿੰਗ ਨਹੀਂ ਦੇਣੀ, ਸਿੱਧਾ ਜਿਹੜਾ ਆ ਉੱਥੇ ਉਹਨਾਂ ਨੂੰ ਫਾਈਨ ਜਿਹੜਾ ਉਹ ਠੋਕਣਾ ਹੈ ਤੇ ਉਹਨਾਂ ਦਾ ਜਿਹੜਾ ਕੰਮ ਆ ਉਹ ਬੰਦ ਕਰਾਉਣਾ ਹੈ। ਜਿਹੜੇ ਨਾਨ ਅਸੈਂਸ਼ੀਅਲ ਅਜੇ ਵੀ ਲੋਕ ਖੋਲ੍ਹੀ ਜਾ ਰਹੇ ਨੇ ਆਪਣੇ ਬਿਜ਼ਨਸ, ਚਾਹੇ ਉਹਨਾਂ 'ਚ ਚੈੱਕ ਕੈਸ਼ਿੰਗ ਵਾਲੇ ਆ ਤੇ ਚਾਹੇ ਉਹਨਾਂ ਦੇ ਵਿੱਚ ਕਹਿੰਦੇ ਆ ਵੀ ਉਹ ਸਮੋਕ ਸ਼ਾਪਾਂ ਵਾਲੇ ਨੇ ਜਾਂ ਕੋਈ ਅਜਿਹੇ ਹੋਰ ਕੋਈ ਵੀ ਜਿਹੜਾ ਉਹ ਬਿਜ਼ਨਸ ਉਸ ਦੇ ਵਿੱਚ ਹੋ ਸਕਦਾ ਹੈ। ਸਲੂਨ ਵਾਲੇ ਹੋ ਸਕਦੇ ਨੇ ਜਿਹੜੇ ਨਹੀਂ, ਜਿਹੜੇ ਇਸ ਟਾਈਮ ਜ਼ਰੂਰੀ, ਉਹਨਾਂ ਨੂੰ ਜੇ ਉਹ ਬੰਦ ਨਹੀਂ ਕੀਤਾ ਤਾਂ ਉਹ ਫਾਈਨ ਦੇ ਨਾਲ ਹੋ ਸਕਦਾ ਵੀ ਆਪਣੇ ਲਾਇਸੈਂਸਿਸ ਵੀ ਬਾਅਦ ਦੇ ਵਿੱਚ ਗਵਾ ਦੇਣ। ਧਿਆਨ ਜਿਹੜਾ ਭਾਈ ਰੱਖੋ, ਇੰਨੇ ਜਿਹੜੇ ਡਾਲਰ ਲੈ ਕੇ ਕਿੱਥੇ ਚਲੇ ਜਾਣਾ ਆ, ਕੁਛ ਨਹੀਂ ਹੁੰਦਾ। ਹਾਲ ਦੀ ਘੜੀ ਪਹਿਲੋਂ ਆਪਣੀ ਸੇਫਟੀ ਜਿਹੜਾ ਆ ਉਸ ਨੂੰ ਪਹਿਲੋਂ ਧਿਆਨ ਦੇ ਵਿੱਚ ਰੱਖਿਆ ਜਾਵੇ ਜੀ। ਅਗਲੀ ਖਬਰ ਜਿਹੜੀ ਆ ਉਹ ਜੋ ਬਾਈਡਨ ਵੱਲੋਂ ਆ ਰਹੀ ਆ। ਕੱਲ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਪ੍ਰੈਸ ਰਿਪੋਰਟਰਾਂ ਨੇ ਕੁਐਸਚਨ ਵੀ ਪੁੱਛਿਆ ਸੀ ਵੀ ਜੋ ਬਾਈਡਨ ਤੁਹਾਡੇ ਨੂੰ ਮਿਲਣਾ ਚਾਹੁੰਦਾ ਆ ਕਰੋਨਾ ਵਾਇਰਸ ਦੇ ਸੰਬੰਧ 'ਚ, ਤੇ ਉਹਨਾਂ ਨੇ ਕਿਹਾ ਸੀ ਬਿਲਕੁਲ ਕੋਈ ਪ੍ਰੋਬਲਮ ਨਹੀਂ, ਵੀ ਮੇਰੇ ਨਾਲ ਡਿਸਕਸ ਕਰ ਸਕਦੇ ਆ। ਫੋਨ ਕਹਿੰਦੇ ਮੈਂ ਫੋਨ ਲੈਣ ਲਈ ਤਿਆਰ ਹਾਂ ਜੀ। ਅੱਜ ਜੋ ਬਾਈਡਨ ਨੇ ਜਿਹੜਾ ਐਗਰੀ ਕੀਤਾ ਹੈ ਪ੍ਰੈਜ਼ੀਡੈਂਟ ਡੋਨਲਡ ਟਰੰਪ ਨਾਲ ਵੀ ਜਿਹੜਾ ਚਾਈਨਾ ਟਰੈਵਲ ਬੈਨ ਆ ਵੀ ਮੈਂ ਤੁਹਾਡੇ ਨਾਲ ਐਗਰੀ ਕਰਦੇ ਹਾਂ। ਸਰੋਤਿਆਂ ਨੂੰ ਦੱਸਦੀ ਇਹ ਜਨਵਰੀ 31 ਨੂੰ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਕਿਹਾ ਸੀ ਵੀ ਜਿਹੜਾ ਆ ਚਾਈਨਾ ਤੋਂ ਜਿਹੜੇ ਆ ਰਹੇ ਲੋਕ ਫੋਰਨ ਨੈਸ਼ਨਲ ਉਹਨਾਂ ਨੂੰ ਬੈਨ ਕਰ ਦਿੱਤਾ ਜਾਵੇ। ਉਹ ਤੋਂ ਬਾਅਦ ਫਿਰ ਜਿਹੜੇ ਜੋ ਬਾਈਡਨ ਦੀ ਜਿਹੜੀ ਕੈਂਪੇਨ ਟੀਮ ਸੀ ਉਹਨਾਂ ਵੱਲੋਂ ਇਹ ਸਟੇਟਮੈਂਟ ਆਈ ਸੀ ਇਹ ਇੱਕ ਤਰ੍ਹਾਂ ਨਾਲ ਜੀਨੋਫੋਬਿਕ ਆ, ਇਹ ਗਲਤ ਹੈਗਾ, ਇੱਦਾਂ ਕਰਨਾ ਨਹੀਂ ਚਾਹੀਦਾ। ਪਰ ਅੱਜ ਉਹਨਾਂ ਨੇ ਕਿਹਾ ਵੀ ਹਾਂ ਇਹ ਕਰ ਦੇਣਾ ਚਾਹੀਦਾ ਹੈਗਾ ਕਿਉਂਕਿ ਜਿਹੜੀ ਆ ਉਹਦੇ ਨਾਲ ਕੰਟਰੋਲ ਕੀਤਾ ਜਾ ਸਕਦਾ ਹੈਗਾ। ਜੀ ਜੀ। ਸੋ ਲਗਾਤਾਰ ਬਹੁਤ ਸਾਰੀਆਂ ਅਪਡੇਟਸ ਜਿਹੜੀਆਂ ਹਰਜੋਤ ਸਿੰਘ ਜੀ ਆਉਂਦੀਆਂ ਜਾਂਦੀਆਂ ਨੇ। ਸੋ ਹਰ ਇੱਕ ਦੇ ਉੱਤੇ ਨਜ਼ਰ ਰੱਖਣੀ ਕਈ ਵਾਰੀ ਦਿਮਾਗ 'ਚੋਂ ਵੀ ਨਿਕਲ ਜਾਂਦੀ ਹੈ, ਇਹ ਵੀ ਕੋਈ ਜਿਹੜੀ ਗੱਲ ਨਹੀਂ ਕਿਉਂਕਿ ਟੂ ਮੈਨੀ ਜਿਹੜੀਆਂ ਖਬਰਾਂ ਇਸ ਦੇ ਨਾਲ ਸੰਬੰਧਿਤ ਆ। ਪਰ ਫਿਰ ਵੀ ਅਸੀਂ ਤੁਹਾਨੂੰ ਜਿਹੜੀ ਟਰਾਈ ਕਰਦੇ ਹਾਂ ਵੱਧ ਤੋਂ ਵੱਧ ਜਿਹੜੇ ਤੁਹਾਨੂੰ ਦੱਸ ਸਕੀਏ। ਅਤੇ ਇੱਕ ਜਿਹੜੀ ਜ਼ਰੂਰ ਦੱਸਦੇ ਜਾਈਏ ਅਗਲੀਆਂ ਅਪਡੇਟਸ ਜਿਹੜੀਆਂ ਦੱਸਣ ਤੋਂ ਪਹਿਲਾਂ ਵੀ ਤੁਸੀਂ ਪੰਜਾਬੀ ਰੇਡੀਓ USA ਦੀ ਐਪ ਨੂੰ ਜਿਹੜਾ ਉਹ ਡਾਊਨਲੋਡ ਕਰ ਸਕਦੇ ਹੋ ਐਪਲ ਦੇ ਐਪ ਸਟੋਰ ਤੋਂ ਅਤੇ ਐਂਡਰੋਇਡ ਦੇ ਜਿਹੜੇ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕਰੋ। ਉਸ ਦੇ ਵਿੱਚ ਸਰਚ ਕਰਨਾ ਹੈ ਤੁਸੀਂ ਪੰਜਾਬੀ ਰੇਡੀਓ USA ਅਤੇ ਉਸ ਨੂੰ ਜਿਹੜਾ ਡਾਊਨਲੋਡ ਕਰੋ। ਉਸ ਦੇ ਵਿੱਚ ਤੁਸੀਂ ਲਾਈਵ ਪ੍ਰੋਗਰਾਮਿੰਗ ਦੇ ਨਾਲ ਨੌਨ ਸਟਾਪ ਪੰਜਾਬੀ, ਨੌਨ ਸਟਾਪ ਹਿੰਦੀ, ਗੁਰਬਾਣੀ ਰੇਡੀਓ ਸੁਣ ਸਕਦੇ ਹਾਂ ਅਤੇ ਪੁਰਾਣੇ ਜਿਹੜੇ ਪ੍ਰੋਗਰਾਮ ਆ ਪੋਡਕਾਸਟ ਦੇ ਰੂਪ ਦੇ ਵਿੱਚ ਤੁਸੀਂ ਉੱਥੇ ਜਿਹੜਾ ਉਹ ਸੁਣ ਸਕਦੇ ਆ। ਉਸ ਨੂੰ ਫੇਸਬੁੱਕ ਅਤੇ YouTube ਦੇ ਨਾਲ ਵੀ ਜਿਹੜਾ ਲਿੰਕ ਕੀਤਾ ਹੋਇਆ ਆ। ਜੇ ਕੋਈ ਮਿਸ ਕਰ ਜਾਂਦਾ ਵੀ ਉੱਥੋਂ ਜਾ ਕੇ ਉਹ ਵੀਡੀਓਜ਼ ਵੀ ਜਿਹੜੀਆਂ ਉੱਥੋਂ ਦੇਖ ਸਕਦੇ ਆ, ਉੱਥੋਂ ਜਿਹੜਾ ਉਹ ਸੁਣ ਸਕਦੇ ਆ। ਸੋ ਜ਼ਰੂਰ ਡਾਊਨਲੋਡ ਕਰੋ। ਕੈਨੇਡਾ ਦੇ ਵਿੱਚ ਹੁਣ ਜਿਹੜੇ ਸੁਣਨ ਵਾਲੇ ਨੰਬਰ ਆ ਉਹ ਨਹੀਂ ਚੱਲਦੇ ਕਿਉਂਕਿ ਕੈਨੇਡੀਅਨਜ਼ ਜਿਹੜੀਆਂ ਉੱਥੇ ਦੀਆਂ ਕੰਪਨੀਆਂ ਉਹ ਇਸ ਤਰੀਕੇ ਦੀ ਸਰਵਿਸ ਜਿਹੜੀ ਉਹ ਅਲਾਓ ਹੁਣ ਨਹੀਂ ਕਰ ਰਹੀਆਂ, ਇਸ ਕਰਕੇ ਉਹ ਪ੍ਰੋਬਲਮ ਆ। ਸੋ ਉਹਨਾਂ ਨੂੰ ਤਾਂ ਜ਼ਰੂਰ ਆ ਵੀ ਤੁਸੀਂ ਜਲਦ ਤੋਂ ਜਲਦ ਜਿਹੜੇ ਆ ਤੁਸੀਂ ਐਪ ਆ ਉਹ ਡਾਊਨਲੋਡ ਕਰ ਸਕਦੇ ਆ। ਅਤੇ ਨਾਲ ਦੇ ਨਾਲ ਇੰਟਰਨੈਟ ਰੇਡੀਓ ਸੈਟਸ ਵੀ ਜਿਹੜੇ ਇਸ ਟਾਈਮ ਅਵੇਲੇਬਲ ਆ। ਜੇ ਕਿਸੇ ਨੇ ਜਿਹੜੇ ਉਹ ਕਿਸੇ ਨੇ ਚਾਹੁੰਦੇ ਨੇ ਹੋਰ ਕਿਸੇ ਥਾਵਾਂ ਦੇ ਉੱਤੇ ਜਿੱਥੇ ਰੈਗੂਲਰ ਕਵਰੇਜ ਨਹੀਂ ਹੈਗੀ, ਉਹ ਉੱਥੇ ਇੰਟਰਨੈਟ ਵਾਈਫਾਈ ਦੇ ਨਾਲ ਕਨੈਕਟ ਕਰਕੇ ਉੱਥੇ ਪੰਜਾਬੀ ਰੇਡੀਓ USA ਨੂੰ ਉਹ ਸੁਣ ਸਕਦੇ ਨੇ। ਸੋ ਕਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ ਹੋਇਆ ਹੈ। ਹੁਣ ਇਕਵਾਡੋਰ ਜਿਹੜਾ ਮੁਲਕ ਆ ਉੱਥੋਂ ਖਬਰ ਆ ਰਹੀ ਹੈ ਵੀ ਉਹਨਾਂ ਦੀ ਜਿਹੜੀ ਵੈਸਟਰਨ ਸਿਟੀ ਗੁਆਇਆਕੁਇਲ ਆ
ਉਹ ਪੂਰੀ ਤਰ੍ਹਾਂ ਡਿਜ਼ਰਟਡ ਆ। ਬਹੁਤ ਸਾਰੇ ਲੋਕ ਉਹਨੂੰ ਛੱਡ ਕੇ ਭੱਜ ਗਏ, ਉੱਥੇ ਲੋਕਾਂ ਦਾ ਇਲਾਜ ਨਹੀਂ, ਅਤੇ ਬਹੁਤ ਸਾਰੇ ਲੋਕਾਂ ਦੀਆਂ ਡੈਡ ਬੋਡੀਜ਼ ਕਹਿੰਦੇ ਈਵਨ ਸੜਕਾਂ 'ਤੇ ਵੀ ਪਈਆਂ ਆ। ਜੀ CNN ਬਹੁਤ ਤਸਵੀਰਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਉੱਥੋਂ, ਬਹੁਤ ਹੀ ਅਪਾਰਟਮੈਂਟਾਂ ਦੇ ਵਿੱਚ ਲੋਕ ਕਹਿੰਦੇ ਮਰ ਗਏ ਹੈਗੇ ਆ, ਬਹੁਤ ਕੁਛ। ਸੋ ਇਹਦੇ ਸੰਬੰਧ ਦੇ ਵਿੱਚ ਆਪਾਂ ਕੱਲ੍ਹ ਵੀ ਸਾਂਝਾ ਕੀਤਾ ਸੀ ਵੀ ਸਾਡੇ ਕੈਲੀਫੋਰਨੀਆ ਦੇ ਗਵਰਨਰ ਨੇ ਇਹ ਕਿਹਾ ਸੀ ਵੀ ਭਾਈ ਜਿਹੜੀ ਸਟਰੀਟ 'ਤੇ ਰਹਿੰਦੇ ਆ, ਆਪਣੇ ਜਿੰਨੇ ਵੀ ਤੁਹਾਡੇ ਨੇਬਰਸ ਆ ਉਹਨਾਂ ਦੀ ਨਜ਼ਰ ਰੱਖੋ, ਉਹਨਾਂ ਨੂੰ ਡੋਰ ਕਰਕੇ ਆਓ, ਡੋਰ ਖੜਕਾ ਕੇ ਹੈਲੋ ਆਓ ਕਹੋ। ਕਹਿੰਦੇ ਸੀ ਵੀ ਮੈਂ ਨਹੀਂ ਚਾਹੁੰਦਾ ਕੋਈ ਵੀ ਬੰਦਾ ਆਪਣੇ ਘਰ ਦੇ ਵਿੱਚ ਇਸੇ ਤਰ੍ਹਾਂ ਬਿਨਾਂ ਕਿਸੇ ਇਲਾਜ ਤੋਂ ਜਾਂ ਬਿਨਾਂ ਕਿਸੇ ਫੂਡ ਤੋਂ ਮਰ ਜਾਏ। ਜੀ ਬਿਲਕੁਲ। ਅੱਜ ਜਿਹੜੇ ਸ਼ੂਮਰ ਨੇ ਡੈਮੋਕ੍ਰੇਟ ਪਾਰਟੀ ਦੇ ਵੱਲੋਂ ਸੈਨੇਟਰ ਅਤੇ ਮਾਈਨੋਰਟੀ ਲੀਡਰ ਸੈਨੇਟ ਦੇ, ਉਹ NPR ਦੇ ਨਾਲ ਗੱਲਬਾਤ ਕਰ ਰਹੇ ਸੀ। ਉਹਨਾਂ ਨੇ ਕਿਹਾ ਵੀ ਜਿਹੜੇ ਆ ਉਹ ਜਿਹੜੀਆਂ ਚੀਜ਼ਾਂ ਨਿਊਯਾਰਕ ਮੰਗ ਰਿਹਾ ਹੈਗਾ ਆ, ਉਹਨਾਂ ਨੂੰ ਜਿਹੜੇ ਕਿਤੇ ਨਾ ਕਿਤੇ ਅਜੇ ਤੱਕ ਵੀ ਨਹੀਂ ਮਿਲ ਰਹੀਆਂ। ਉੱਧਰ ਜਿਹੜੇ ਸਟਾਕ ਪਾਈਲ ਨੂੰ ਲੈ ਕੇ ਜਿਹੜੇ ਨਵੇਂ ਹੁਣ ਸਲਾਹਕਾਰ ਕਰੋਨਾ ਵਾਇਰਸ ਟਾਸਕ ਫੋਰਸ ਦੇ ਵਿੱਚ ਆਏ ਆ, ਰਾਸ਼ਟਰਪਤੀ ਟਰੰਪ ਦੇ ਜਿਹੜੇ ਜਵਾਈ ਆ, ਉਹ ਕਹਿੰਦੇ ਕਿਤੇ ਨਾ ਕਿਤੇ ਉਹਨਾਂ ਨੇ ਇਹ ਆਦੇਸ਼ ਜਾਂ ਇੱਦਾਂ ਦੀ ਉੱਥੇ ਵਰਡਿੰਗ ਚੇਂਜ ਕਰ ਦਿੱਤੀ ਆ ਵੀ ਜਿਹੜਾ ਸੂਬਾ ਆ ਉਹ ਆਪਣੀ ਸਟਾਕ ਪਾਈਲ ਦੇ ਲਈ ਹੁਣ ਖੁਦ ਜਿਹੜਾ ਉਹ ਜ਼ਿੰਮੇਵਾਰ ਹੋਊਗਾ। ਇਹ ਹੁਣ ਸਮਝ ਨਹੀਂ ਆ ਰਹੀ ਵੀ ਕੀ ਇਹ ਮੁਲਕ ਦੇ ਨਾਲੋਂ ਵੱਖਰੇ ਬਾਕੀ ਸੂਬਿਆਂ ਨੂੰ ਜਿਹੜਾ ਉਹ ਮੰਨਿਆ ਜਾ ਰਿਹਾ ਆ। ਇੱਦਾਂ ਦੀਆਂ ਜਿਹੜੀਆਂ ਆਈ ਥਿੰਕ ਚੀਜ਼ਾਂ ਕਰਨੀਆਂ ਇਸ ਟਾਈਮ ਸ਼ੋਭਦੀਆਂ ਨਹੀਂ ਹੈਗੀਆਂ। ਤੁਸੀਂ ਆਪਣੇ ਜਿਹੜੇ ਪੋਲੀਟੀਕਲ ਜਿਹੜਾ ਕਹਿ ਲਓ ਵੀ ਅਖਾੜਾ ਆ ਉਸ ਨੂੰ ਹੋਰ ਟਾਈਮ ਦੇ ਉੱਤੇ ਜਿਹੜਾ ਮੰਗਾ ਸਕਦੇ ਹੋ, ਜਦੋਂ ਮਰਜ਼ੀ ਜਿਹੜਾ ਕਰਦੇ ਰਹੋ। ਇਸ ਟਾਈਮ ਅਮਰੀਕੀ ਲੋਕਾਂ ਦੀ ਜਾਨ ਜਿਹੜੀ ਉਹ ਖਤਰੇ ਦੇ ਵਿੱਚ ਆ, ਉਸ ਨੂੰ ਨਜਿੱਠਣ ਦੇ ਲਈ ਤੁਹਾਨੂੰ ਜਿਹੜਾ ਵੀ ਬਣਦਾ ਹੀਲਾ ਵਸੀਲਾ ਆ ਉਹ ਕਰਨਾ ਚਾਹੀਦਾ ਹੈਗਾ ਆ। ਸ਼ੂਮਰ ਕਹਿ ਰਹੇ ਸੀ ਵੀ ਮੈਂ ਤਾਂ ਰਾਸ਼ਟਰਪਤੀ ਟਰੰਪ ਨੂੰ ਜਿਹੜਾ ਜਨਵਰੀ ਦੇ ਸ਼ੁਰੂਆਤ ਦੇ ਵਿੱਚ ਹੀ ਆਖਿਆ ਸੀ ਇਸ ਨੂੰ ਨੈਸ਼ਨਲ ਐਮਰਜੈਂਸੀ ਘੋਸ਼ਿਤ ਕਰੋ। ਉਦੋਂ ਕਹਿੰਦੇ ਰਾਸ਼ਟਰਪਤੀ ਟਰੰਪ ਇਸ ਨੂੰ ਹੋਕਸ ਅਤੇ ਕਹਿੰਦੇ ਵੀ ਏਡੀ ਕੋਈ ਖਾਸ ਗੱਲ ਨਹੀਂ ਹੈ, ਇੱਦਾਂ ਦੀਆਂ ਗੱਲਾਂ ਉਹ ਆਖ ਰਹੇ ਸੀ। ਸੋ ਇੱਦਾਂ ਦੀਆਂ ਚੀਜ਼ਾਂ ਉਹਨਾਂ ਨੇ ਉਹ ਆਖੀਆਂ ਆ ਅਤੇ ਕਹਿੰਦੇ ਵੀ ਹੁਣ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ। ਆਪਾਂ ਦੇਖਿਆ ਹੀ ਆ ਵੀ ਰਾਸ਼ਟਰਪਤੀ ਟਰੰਪ ਦਾ ਜਿਹੜਾ ਵਤੀਰਾ ਥੋੜ੍ਹਾ ਜਿਹਾ ਤਾਂ ਇਸ ਦੇ ਪ੍ਰਤੀ ਸੰਜੀਦਾ ਅਤੇ ਜਿਹੜਾ ਉਹ ਚੇਂਜ ਜ਼ਰੂਰ ਹੋਇਆ, ਅਤੇ ਉਮੀਦ ਕਰਦੇ ਹਾਂ ਵੀ ਇਸ ਨੂੰ ਹੋਰ ਵੀ ਸ਼ਿੱਦਤ ਦੇ ਨਾਲ ਸੁਲਝਾਉਣ ਦੇ ਲਈ ਸਾਰਿਆਂ ਦੇ ਨਾਲ ਮਿਲ ਜੁਲ ਕੇ ਸਾਰੇ ਹੀ ਜਾਣੇ ਜਿਹੜੇ ਉਹ ਕੰਮ ਕਰਨਗੇ। ਜੀ ਇਸੇ ਤਰ੍ਹਾਂ ਚਾਈਨਾ ਤੋਂ ਖਬਰ ਆ ਰਹੀ ਹੈ। ਚਾਈਨਾ ਦੇ ਵਿੱਚ ਕਹਿੰਦੇ ਵੀ ਕਰੋਨਾ ਵਾਇਰਸ ਬਹੁਤ ਜਲਦੀ ਵੱਡੀ ਜਿਹੜੀ ਤਾਦਾਦ ਦੇ ਵਿੱਚ ਫੈਲ ਸਕਦੀ ਹੈਗੀ ਆ। US ਗਵਰਨਮੈਂਟ ਦੀ ਜਿਹੜੀ ਸਟੇਟ ਡਿਪਾਰਟਮੈਂਟ ਆ, ਉਹਨਾਂ ਨੇ ਜਿੰਨੇ ਵੀ US ਦੇ ਸਿਟੀਜ਼ਨਸ ਆ ਉਹਨਾਂ ਨੂੰ ਕਿਹਾ ਵੀ ਇਮੀਡੀਏਟਲੀ ਉੱਥੋਂ ਤੁਸੀਂ ਜਾਪਾਨ ਦੇ ਵਿੱਚੋਂ ਬਾਹਰ ਨਿਕਲੋ। ਇਹ ਉਹਨਾਂ ਨੇ ਜਿਹੜਾ ਮਾਡਲ ਉੱਥੇ ਦਾ ਬੇਸਡ ਹੈਗਾ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਾਪਾਨ 'ਚ ਜਿਹੜੀ ਕਰੋਨਾ ਵਾਇਰਸ ਦੇ ਨਾਲ ਇਨਫੈਕਟਡ ਲੋਕਾਂ ਦੀ ਜਿਹੜੀ ਗਿਣਤੀ ਆ ਕਾਫੀ ਵਧੀ ਹੈਗੀ ਆ। ਉਹਦੇ ਨਾਲ ਉਹਨਾਂ ਨੂੰ ਲੱਗਦਾ ਵੀ ਉੱਥੇ ਜਿਹੜੀ ਆ ਕਾਫੀ ਜਿਹੜੀ ਆ ਕਰੋਨਾ ਵਾਇਰਸ ਨਾਲ ਪ੍ਰਭਾਵਿਤ ਲੋਕ ਜਿਹੜੇ ਉਹਨਾਂ ਦੀ ਗਿਣਤੀ 'ਚ ਵਾਧਾ ਹੋ ਸਕਦਾ ਹੈ। ਸੋ ਉਹਨੂੰ ਦੇਖਦੇ ਹੋਏ ਜਿੰਨੇ ਵੀ US ਦੇ ਸਿਟੀਜ਼ਨਸ ਉੱਥੇ ਜਾਪਾਨ ਦੇ ਵਿੱਚ ਰਹਿੰਦੇ ਆ ਜਾਂ ਵਿਜ਼ਿਟ ਕਰਨ ਗਏ ਆ, ਉਹਨਾਂ ਨੂੰ ਇਮੀਡੀਏਟਲੀ ਉਹਨਾਂ ਨੇ US ਵਾਪਸ ਆਉਣ ਦੇ ਲਈ ਕਿਹਾ ਆ। ਜੀ ਸੋ ਉੱਧਰ ਅੱਜ ਕਹਿੰਦੇ ਵੀ ਹੁਣੇ ਰਾਸ਼ਟਰਪਤੀ ਟਰੰਪ ਹੁਣਾਂ ਨੇ ਜਿਹੜੇ ਵਾਈਟ ਹਾਊਸ ਦੇ ਲਾਇਰ ਬ੍ਰਾਇਨ ਮਿਲਰ ਆ, ਉਹਨਾਂ ਨੂੰ ਇਸ $2 ਟ੍ਰਿਲੀਅਨ ਦੇ ਕਰੋਨਾ ਵਾਇਰਸ ਲਾਅ ਦਾ ਜਿਹੜਾ ਇੰਸਪੈਕਟਰ ਜਨਰਲ ਆ ਉਸ ਨੂੰ ਨੋਮੀਨੇਟ ਕਰਨ ਦਾ ਇੰਟੈਂਟ ਜਿਹੜਾ ਉਹ ਸ਼ੋਅ ਕੀਤਾ ਵੀ ਉਹਨਾਂ ਨੂੰ ਉਹ ਬਣਾ ਸਕਦੇ ਆ। ਇਸ ਤੋਂ ਪਹਿਲਾਂ ਜਿਹੜੇ ਡੈਮੋਕ੍ਰੇਟਸ ਦੇ ਵੱਲੋਂ ਇਹ ਆਵਾਜ਼ ਆ ਰਹੀ ਸੀ ਵੀ ਦੋਨਾਂ ਹੀ ਪਾਰਟੀਆਂ ਦੀ ਮਿਲ ਕੇ ਇੱਕ ਕਮੇਟੀ ਜਿਹੜੀ ਉਹ ਬਣਾਈ ਜਾਵੇ ਤਾਂ ਜੋ ਇਸ ਕਰੋਨਾ ਵਾਇਰਸ ਦੇ ਨਾਲ ਕਿਸ ਤਰੀਕੇ ਦੇ ਨਾਲ ਨਜਿੱਠਿਆ ਜਾ ਰਿਹਾ ਆ ਉਸ ਦੇ ਉੱਤੇ ਜਿਹੜੀ ਉਹਨਾਂ ਦੀ ਕਮੇਟੀ ਬਾਈ ਪਾਰਟੀਜ਼ਨ ਕਮੇਟੀ ਦੀ ਜਿਹੜੀ ਨਜ਼ਰ ਆ ਉਹ ਰਹਿਣੀ ਚਾਹੀਦੀ ਹੈਗੀ ਆ। ਸੋ ਉਸ ਦੇ ਉੱਤੇ ਤਾਂ ਜਿਹੜੇ ਕੋਈ ਬਹੁਤੀ ਹਿਲਜੁਲ ਆ ਉਹ ਹੁੰਦੀ ਨਜ਼ਰ ਜਿਹੜੀ ਉਹ ਨਹੀਂ ਆ ਰਹੀ ਹੈਗੀ। ਜੀ ਸੋ ਬਿਲਕੁਲ ਇਕੋਨਮੀ ਦੀ ਗੱਲ ਜਾਂਦੇ ਕਰਦੇ ਜਾਈਏ। ਜਿਹੜੇ ਕਹਿੰਦੇ ਪਈ ਇਕੋਨਮੀ ਆ, ਅੱਜ ਹੋਰ ਇਕੋਨੋਮਿਸਟ ਆਏ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਜੋਬ ਲੋਸਿਸ ਜਿਹੜੀਆਂ ਆ ਜਦੋਂ ਅਮਰੀਕਾ ਦੇ ਵਿੱਚ 1929 'ਚ ਗ੍ਰੇਟ ਡਿਪਰੈਸ਼ਨ ਆਇਆ ਸੀ ਉਸ ਲੈਵਲ ਤੱਕ ਜਾ ਸਕਦੀਆਂ ਹੈਗੀਆਂ। ਪਹਿਲਾਂ ਇਹ ਫਿਗਰ ਆਊਟ ਕਰ ਰਹੇ ਸੀ ਵੀ ਸ਼ਾਇਦ 6.6 ਮਿਲੀਅਨ ਲੋਕ ਜਿਹੜੇ ਹੈਗੇ ਆ ਉਹ ਇਸ ਮਹੀਨੇ ਦੇ ਮਾਰਚ ਦੇ ਐਂਡ ਤੱਕ ਜਿਹੜੀ ਉਹਨਾਂ ਦੀਆਂ ਜੋਬਸ ਚੱਲ ਜਾਊਗੀਆਂ। ਹੁਣ ਇਹ ਫਿਗਰ ਆਊਟ ਕਰ ਰਹੇ ਕਹਿੰਦੇ ਵੀ 12 ਮਿਲੀਅਨ ਜਿਹੜੇ ਆ ਲੋਕ ਉਹ ਅਪ੍ਰੈਲ ਦੇ ਐਂਡ ਤੱਕ ਅਨਪਲਾਈਡ ਹੋ ਜਾਣਗੇ, ਅਨਪਲਾਈਮੈਂਟ 'ਤੇ ਹੋਣਗੇ। ਅਤੇ ਕਹਿੰਦੇ ਐਂਟਾਇਰ ਜਿਹੜਾ ਸੈਕੰਡ ਕੁਆਰਟਰ ਹੈਗਾ ਆ ਉਹਦੇ 'ਚ 25 ਮਿਲੀਅਨ ਜੋਬਸ ਜਿਹੜੀਆਂ ਆ ਜਾ ਸਕਦੀਆਂ, ਜੋ ਕਿ ਬਹੁਤ ਵੱਡੀ ਗਿਣਤੀ ਆ। ਸੈਕੰਡ ਕੁਆਰਟਰ ਤੱਕ 25 ਮਿਲੀਅਨ ਲੋਕਾਂ ਦੀਆਂ ਜੋਬ ਜਾ ਸਕਦੀਆਂ। ਸੋ ਭਾਈ ਜਿੰਨੇ ਵੀ ਸਾਡੇ ਦੋਸਤ ਮਿੱਤਰ ਰਿਸ਼ਤੇਦਾਰ ਆ, ਸਰੋਤੇ ਆ, ਸੁਣਦੇ ਆ, ਜਿਹਦੇ ਕੋਲ ਜੋਬ ਆ, ਮਹਾਰਾਜ ਦਾ ਸ਼ੁਕਰ ਕਰੋ, ਐਨ ਸੱਚੇ ਦਿਲੋਂ ਜੋਬ ਕਰੋ, ਸੇਫ ਰਹਿ ਕੇ ਜੋਬ ਕਰੋ ਅਤੇ ਆਪਣੀ ਸੇਵਿੰਗ ਰੱਖੋ, ਕਿਸੇ ਤਰ੍ਹਾਂ ਨਾਲ ਪੈਸੇ ਜਿਹੜੇ ਖਰਾਬ ਨਾ ਕਰੋ। ਜੇ ਇਹ ਤੋਂ ਲੱਗਦਾ ਆ ਵੀ ਜਿਹੜੇ ਆਉਣ ਵਾਲੇ ਦਿਨ ਆਉਣ ਵਾਲੇ ਮਹੀਨੇ ਆ ਉਹ ਕਾਫੀ ਜਿਹੜੇ ਆ USA ਦੇ ਵਿੱਚ
ਇਕੱਲੇ USA ਨਹੀਂ, ਪੂਰੇ ਵਰਲਡ ਦੇ ਵਿੱਚ ਖਤਰਨਾਕ ਹੋਣਗੇ। ਅੱਜ ਮੈਂ ਦੇਖ ਰਿਹਾ ਸੀ ਬੰਗਲਾਦੇਸ਼ ਦੇ ਵਿੱਚ ਕਹਿੰਦੇ 1 ਹਫ਼ਤੇ ਦੇ ਵਿੱਚ 1 ਮਿਲੀਅਨ ਲੋਕ ਜਿਹੜੇ ਉਹ ਘਰਾਂ 'ਚ ਬਹਿ ਗਏ, ਕਿਉਂਕਿ ਜਿਹੜੇ ਉਹ ਬਹੁਤ ਸਾਰੇ ਗਾਰਮੈਂਟਸ ਉੱਥੋਂ ਜਿਹੜੇ ਆ ਵੱਖ-ਵੱਖ ਮੁਲਕਾਂ ਨੂੰ ਆਉਂਦੇ ਆ, ਕਿਉਂਕਿ ਕਹਿੰਦੇ ਉਹ ਇੱਕਦਮ ਉਹਨਾਂ ਦੀ ਡਿਮਾਂਡ ਘਟ ਗਈ ਅਤੇ ਉਹ ਲੋਕ ਘਰਾਂ 'ਚ ਬਹਿ ਗਏ, ਅਤੇ ਉੱਥੇ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਗਰੀਬੀ ਹੈਗੀ ਆ। ਸੋ ਪੂਰੀ ਦੁਨੀਆ ਦੇ ਵਿੱਚ ਜਿਹੜਾ ਆ ਇਹ ਕਰੋਨਾ ਵਾਇਰਸ ਨੇ ਜਿਹੜਾ ਬਹੁਤ ਜ਼ਿਆਦਾ ਜਿਹੜਾ ਅਸਰ ਕੀਤਾ ਹੈਗਾ। ਜੀ ਬਿਲਕੁਲ। ਜਿਹੜੇ ਭਾਰਤ ਦੇ ਵਿੱਚ 136 ਮਿਲੀਅਨ, ਯਾਨੀ ਕਿ ਆਪਣੇ ਤਾਂ ਜਿਹੜੇ 40 ਮਿਲੀਅਨ ਤੱਕ ਦੀਆਂ ਗੱਲਾਂ ਜਿਹੜੀਆਂ ਚੱਲ ਰਹੀਆਂ, ਉੱਥੇ 136 ਮਿਲੀਅਨ ਲੋਕਾਂ ਦੀ ਜਿਹੜੀ ਜੋਬ ਨੂੰ ਖਤਰਾ ਦੱਸਿਆ ਜਾ ਰਿਹਾ ਇਸ ਕਰੋਨਾ ਵਾਇਰਸ ਦੇ ਕਰਕੇ। ਪ੍ਰੋਪਰਟੀ ਟੈਕਸ ਦਾ ਅਜੇ ਵੀ ਲੋਕ ਜਿਹੜੇ ਕਈ ਵਾਰੀ ਪੁੱਛ ਰਹੇ ਨੇ, ਕੈਲੀਫੋਰਨੀਆ ਦੇ ਵਿੱਚ ਹਾਲ ਦੀ ਘੜੀ ਕੋਈ ਇਸ ਦੇ ਵਿੱਚ ਤਬਦੀਲੀ ਨਹੀਂ ਆ। ਅੱਜ ਉਹਦਾ ਗਵਰਨਰ ਗੈਵਿਨ ਨਿਊਸਮ ਨੇ ਇਸ ਦੇ ਬਾਰੇ ਚਰਚਾ ਥੋੜ੍ਹੀ ਜਿਹੀ ਕੀਤੀ ਆ। ਕਹਿੰਦੇ ਵੀ ਅਸੀਂ ਆਪਣੀਆਂ ਆਪਸ਼ਨਸ ਆ ਉਹਨਾਂ ਨੂੰ ਅਸੈਸ ਕਰ ਰਹੇ ਹਾਂ, ਦੇਖ ਰਹੇ ਹਾਂ ਵੀ ਕੀ ਜਿਹੜਾ ਕੀਤਾ ਜਾ ਸਕਦਾ ਪ੍ਰੋਪਰਟੀ ਟੈਕਸ ਨੂੰ ਲੈ ਕੇ। ਪਰ ਜਿਹੜੇ ਮਾਹਰ ਨੇ ਉਹਨਾਂ ਦਾ ਮੰਨਣਾ ਆ ਵੀ ਬਹੁਤਾ ਜਿਹੜੇ ਲੋਕ ਆ ਇਸ ਦੇ ਉੱਤੇ ਜਿਹੜਾ ਕਾਊਂਟ ਨਾ ਕਰਨ। ਕੈਲੀਫੋਰਨੀਅਨ ਸ਼ੁਡਨਟ ਕਾਊਂਟ ਔਨ ਇਟ, ਵੀ ਕਰੋਨਾ ਵਾਇਰਸ ਦੇ ਕਰਕੇ ਜਿਹੜਾ ਪ੍ਰੋਪਰਟੀ ਟੈਕਸ ਜਿਹੜਾ ਉਹ ਡਿਲੇ ਹੋਵੇਗਾ, ਕਿਉਂਕਿ ਇੱਕ ਜਿਹੜੇ ਕਹਿ ਲਓ ਵੀ ਕਿਤੇ ਨਾ ਕਿਤੇ ਸਟੇਟ ਦੇ ਵਿੱਚ ਇੱਕ ਬਹੁਤ ਵੱਡੀ ਇਨਕਮ ਦਾ ਸਾਧਨ ਜਿਹੜਾ ਉਹ ਪ੍ਰੋਪਰਟੀ ਟੈਕਸ ਇਕੱਲਾ ਉਹੀ ਤਾਂ ਨਹੀਂ, ਚਲੋ ਉਹ ਇੱਕ ਬਹੁਤ ਵੱਡਾ ਜਿਹੜਾ ਸਾਧਨ ਜਿਹੜਾ ਉਹ ਹੁੰਦਾ ਆ, ਅਤੇ ਇਸ ਲਈ ਸ਼ਾਇਦ ਉਸ ਦੇ ਉੱਤੇ ਜਿਹੜਾ ਉਹ ਨਾ ਡਿਲੇ ਕੀਤਾ ਜਾਵੇ, ਕਿਉਂਕਿ ਕਰੋਨਾ ਵਾਇਰਸ ਦੇ ਕਰਕੇ ਆਪਾਂ ਸੇਲ ਟੈਕਸ ਦੇਣੋਂ ਤਾਂ ਨਹੀਂ ਹਟੇ। ਕੋਈ ਜਿਹੜਾ ਸਮਾਨ ਖਰੀਦ ਰਹੇ ਹਾਂ ਸੇਲ ਟੈਕਸ 'ਤੇ ਆਪਾਂ ਉੱਦਾਂ ਹੀ ਦੇ ਰਹੇ ਹਾਂ। ਚੀਜ਼ਾਂ ਵੀ ਮਹਿੰਗੀਆਂ ਹੋ ਰਹੀਆਂ, ਸੇਲ ਟੈਕਸ ਵੀ ਉਹਨਾਂ ਜ਼ਿਆਦਾ ਹੀ ਜਿਹੜਾ ਨਾਲ ਦੇ ਨਾਲ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਉਹ ਜਾ ਰਿਹਾ। ਸੋ ਪ੍ਰੋਪਰਟੀ ਟੈਕਸ ਨੂੰ ਲੈ ਕੇ ਉਹਨਾਂ ਨੇ ਗੱਲ ਮਾੜੀ ਜੀ ਕੀਤੀ ਆ। ਅਸੈਸ ਕਹਿੰਦੇ ਉਹ ਕਰਾਂਗੇ, ਪਰ ਕਹਿੰਦੇ ਵੀ ਬਹੁਤੇ ਲੋਕ ਕਹਿ ਰਹੇ ਆ ਵੀ ਸ਼ਾਇਦ ਇਸ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਆ ਕੋਈ ਡਿਲੇ ਆ ਉਹ ਨਹੀਂ ਹੋਵੇਗੀ, ਅਤੇ ਤੁਹਾਨੂੰ ਉੱਦਾਂ ਹੀ ਡਿਊ ਡੇਟ ਦੇ ਅਨੁਸਾਰ ਤੁਹਾਨੂੰ ਪ੍ਰੋਪਰਟੀ ਟੈਕਸ ਦੇਣਾ ਪਵੇਗਾ। ਪਰ ਜੇ ਕੋਈ ਹੋਰ ਅਪਡੇਟ ਇਸ ਦੇ ਉੱਤੇ ਆਵੇਗੀ ਤਾਂ ਆਪਾਂ ਤੁਹਾਨੂੰ ਜ਼ਰੂਰ ਦੱਸਾਂਗੇ। ਜੀ ਜਾਂਦੇ ਜਾਂਦੇ ਜਿਹੜੇ ਸਾਡੇ ਸਰੋਤੇ ਲਾਸ ਐਂਜਲਸ ਸਾਈਡ 'ਤੇ ਆ, ਹੁਣ ਤੋਂ 30 ਮਿੰਟ ਪਹਿਲਾਂ ਜਿਹੜਾ ਆਇਆ ਉੱਥੇ ਇੱਕ 4.9 ਮੈਗਨੀਟਿਊਡ ਦਾ ਅਰਥਕੁਏਕ ਆਇਆ ਸਦਰਨ ਕੈਲੀਫੋਰਨੀਆ ਦੇ ਵਿੱਚ। ਆਂਜ਼ਾ ਇੱਕ ਟਾਊਨ ਹੈਗਾ, ਉਹਦੇ ਲਾਗੇ ਸ਼ਾਮ ਦੇ 7 ਵਜੇ ਇਹ US ਜੀਓਲੋਜੀਕਲ ਸਰਵੇ ਜਿਹੜੇ ਆ ਉਹਨਾਂ ਨੇ ਦੱਸਿਆ ਹੈਗਾ। ਜੀ, ਅਤੇ ਇੱਥੇ ਹੀ ਸਾਡਾ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਆ ਉਹ ਹੁਣ ਸਮਾਪਤ ਆ। ਅਤੇ ਇੱਕ ਚੀਜ਼ ਜਦੋਂ ਜਾਂਦੇ ਜਾਂਦੇ ਜਿਹੜੀ ਆ ਫਰੀਮੌਂਟ ਦੇ ਵਿੱਚ ਹਰਜੋਤ ਸਿੰਘ ਜੀ ਇੱਕ ਫ੍ਰੀ COVID-19 ਟੈਸਟਿੰਗ ਸੈਂਟਰ ਜਿਹੜਾ ਆ ਉਹ ਕਹਿੰਦੇ ਆ ਉਹ ਖੁੱਲ੍ਹਿਆ ਆ, ਅਤੇ ਕਹਿੰਦੇ ਟੈਸਟਿੰਗ ਓਪਨ ਟੂ ਆਲ ਹੈਗੀ ਆ, ਪਰ ਕਹਿੰਦੇ ਜਿਹੜੇ ਹੈਲਥ ਕੇਅਰ ਅਤੇ ਪਬਲਿਕ ਸੇਫਟੀ ਵਰਕਰ ਆ ਉਹਨਾਂ ਨੂੰ ਪ੍ਰਾਇਓਰਟੀ ਜਿਹੜੀ ਆ ਉਹ ਦਿੱਤੀ ਜਾਵੇਗੀ, ਜਿਨ੍ਹਾਂ ਦੇ ਵਿੱਚ ਫਾਇਰ ਫਾਈਟਰ ਵੀ, ਐਂਬੂਲੈਂਸ ਵਾਲੇ ਵੀ, ਉਹ ਸਾਰੇ ਜਿਹੜੇ ਆ ਉਹ ਆ ਰਹੇ ਆ। ਐਵਲੀਨੋ ਲੈਬਸ ਇੱਕ ਪ੍ਰਾਈਵੇਟ ਬਾਇਓਟੈਕ ਫਰਮ ਹੈਗੀ ਆ ਮੈਨਲੋ ਪਾਰਕ ਦੇ ਵਿੱਚ, ਕਹਿੰਦੇ ਵੀ ਉਹ ਇਹ ਜਿਹੜੇ ਟੈਸਟ ਦੀ ਜਿਹੜੀ ਸਪਲਾਈ ਅਤੇ ਪ੍ਰੋਸੈਸਿੰਗ ਜਿਹੜੀ ਆ ਉਹ ਕਰੇਗੀ। 7200 ਸਟੀਵਨਸਨ ਬੁਲੇਵਾਰਡ ਦੇ ਉੱਤੇ ਫਾਇਰ ਡਿਪਾਰਟਮੈਂਟ ਟੈਕਨੀਕਲ ਟ੍ਰੇਨਿੰਗ ਸੈਂਟਰ ਦੇ ਜਿਹੜੇ ਕਾਰਨਰ ਦੇ ਉੱਤੇ ਇਹ ਜਿਹੜਾ ਹੈਗਾ 7200 ਸਟੀਵਨਸਨ ਬੁਲੇਵਾਰਡ ਦੇ ਉੱਤੇ ਹੈਗਾ ਆ। ਇਹ ਨਹੀਂ ਆ ਵੀ ਸਾਰੇ ਜਾਣੇ ਜਿਹੜੇ ਉੱਥੇ ਜਿਹੜੇ ਉਹ ਚਲੇ ਜਾਣ, ਜਿਨ੍ਹਾਂ ਨੂੰ ਕੋਈ ਸਿੰਪਟਮ ਵਗੈਰਾ ਹੈਗੇ ਆ ਉਹੀ ਜਿਹੜਾ ਪਹਿਲੋਂ ਉੱਥੇ ਜਾਣ। ਉੱਥੇ ਕਾਫੀ ਤੁਹਾਨੂੰ ਡਿਲੇ ਅਤੇ ਲੰਬੀਆਂ ਜਿਹੜੀਆਂ ਲਾਈਨਾਂ ਦਾ ਇੰਤਜ਼ਾਰ ਜਿਹੜਾ ਉੱਥੇ ਤੁਹਾਨੂੰ ਕਰਨਾ ਪੈ ਸਕਦਾ ਹੈ। ਬਿਲਕੁਲ, ਇੱਕ ਸਾਡੇ ਸਰੋਤੇ ਕਹਿੰਦੇ ਆ ਵੀ ਜਿਹੜੇ ਫਰੰਟ ਲਾਈਨ ਦੇ ਉੱਤੇ ਜਿੰਨੇ ਵੀ ਡਾਕਟਰ, ਨਰਸਿਸ, ਜਿੰਨੇ ਵੀ ਹੈਲਥ ਕੇਅਰ ਪ੍ਰੋਫੈਸ਼ਨਲਸ ਆ ਉਹਨਾਂ ਨੂੰ ਸ਼ਾਬਾਸ਼ ਦਿਆ ਕਰੋ। ਬਿਲਕੁਲ, ਤੁਸੀਂ ਦੇਖੋ USA ਦੇ ਵਿੱਚ ਕਿੱਦਾਂ ਉਹ ਲੜਾਈ ਲੜ ਰਹੇ ਹੈਗੇ ਆ। ਇੰਡੀਆ ਤੋਂ ਖਬਰਾਂ ਇਹ ਆ ਰਹੀਆਂ ਸੀ, ਖਾਸ ਕਰਕੇ ਪੰਜਾਬ ਤੋਂ, ਵੀ ਕਈ ਡਾਕਟਰ ਤਾਂ ਭੱਜੇ ਗਏ ਉੱਥੇ ਹਸਪਤਾਲਾਂ 'ਚ ਕੰਮ ਨਹੀਂ ਕਰ ਰਹੇ ਵੀ ਸਾਨੂੰ ਕਿਤੇ ਕਰੋਨਾ ਵਾਇਰਸ ਦੇ ਪੇਸ਼ੈਂਟ ਨੂੰ ਟਰੀਟ ਨਾ ਕਰਨਾ ਪੈ ਜਾਏ, ਵੀ ਸਾਨੂੰ ਨਾ ਹੋ ਜਾਏ। ਸੋ ਬਿਲਕੁਲ ਆਪਾਂ ਸਵੇਰੇ ਵੀ ਕਵਰ ਕੀਤਾ ਸੀ। ਆਪਾਂ ਸਾਰਿਆਂ ਨੇ ਜਿੰਨੇ ਵੀ ਜਿਹੜਾ ਵੀ ਘਰ ਬੈਠਾ ਸੁਣ ਰਿਹਾ, ਜਿਸ ਟਾਈਮ ਵੀ ਅਰਦਾਸ ਕਰਨੀ ਆ, ਆਪਾਂ ਜਿਹੜੇ ਫਰੰਟ ਦੇ ਉੱਤੇ ਕੋਈ ਵੀ ਫੀਲਡ 'ਚ ਹੈਗੇ ਆ, ਡਾਕਟਰਸ ਆ, ਨਰਸਿਸ ਆ, ਕੋਈ ਫਸਟ ਰਿਸਪੌਂਡਰਸ ਆ, ਕੋਈ ਐਂਬੂਲੈਂਸ ਵਾਲੇ ਆ, ਜੀ ਬਿਲਕੁਲ ਸਪਲਾਈ ਕਰ ਰਿਹਾ ਸਮਾਨ, ਜਿੰਨੇ ਵੀ ਆ ਸਾਰਿਆਂ ਦੀ ਚੜ੍ਹਦੀ ਕਲਾ ਦੇ ਲਈ ਅਰਦਾਸ ਕਰਨੀ ਹੈਗੀ ਆ। ਜੀ ਬਿਲਕੁਲ, ਅਤੇ ਇੱਥੇ ਹੀ ਜਿਹੜਾ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਉਹ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਮੀਤ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਪੱਡਾ ਇੰਸ਼ੋਰੈਂਸ ਐਂਡ ਰਜਿਸਟ੍ਰੇਸ਼ਨ ਸਰਵਿਸਿਜ਼ ਇੱਥੇ ਹੋਮ, ਆਟੋ, ਲਾਈਫ ਅਤੇ